ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅਪਡੇਟ ਅਮਰੀਕਾ ਸ਼ਨਿਚਰਵਾਰ ਦਾ ਅੱਜ ਦਾ ਜਿਹੜਾ ਸਾਡਾ ਵਿਸ਼ੇਸ਼ ਪ੍ਰੋਗਰਾਮ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਨੂੰ ਲੈ ਕੇ ਜਿਹੜੇ ਆਪਾਂ ਉਹ ਹਾਜ਼ਰ ਹੁੰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਰਮਨ ਢਿੱਲੋਂ ਜੀ। ਰਮਨ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਅਤੇ ਆਓ ਆਪਣੇ ਅੱਜ ਦੇ ਪ੍ਰੋਗਰਾਮ ਆ ਉਸ ਦੀ ਜਿਹੜੀ ਆ ਸ਼ੁਰੂਆਤ ਕਰਦੇ ਹਾਂ। ਰਮਨ ਜੀ, ਸਭ ਤੋਂ ਪਹਿਲਾਂ ਜੀ ਆਪਾਂ ਅੱਜ ਦੀਆਂ ਕੁਛ ਅਹਿਮ ਖਬਰਾਂ ਦੇ ਉੱਤੇ ਜਾਣਕਾਰੀ ਦਿੰਦੇ ਜਾਈਏ। ਅਮਰੀਕਾ ਅਤੇ ਚਾਈਨਾ ਦੇ ਦਰਮਿਆਨ ਜਿਹੜਾ ਟਰੇਡ ਵਾਰ ਆ ਉਸ ਦੀ ਆਰੰਭਤਾ ਜਿਹੜੀ ਹੋ ਚੁੱਕੀ ਆ। ਆਉਣ ਵਾਲੀ ਜੁਲਾਈ ਤੋਂ ਅਮਰੀਕਾ ਨੇ ਆਲਰੇਡੀ ਇਹ ਪਲਾਨ ਬਣਾ ਦਿੱਤਾ ਆ ਵੀ ਜਿਹੜੇ ਚਾਈਨਾ ਤੋਂ ਉਤਪਾਦ ਆ ਰਿਹਾ ਆ, ਜਿਸ ਦੇ ਵਿੱਚ 800 ਵੱਖ-ਵੱਖ ਜਿਹੜੀਆਂ ਆਈਟਮਾਂ ਹੈਗੀਆਂ ਨੇ ਉਹਨਾਂ ਦੇ ਉੱਤੇ 25% ਜਿਹੜਾ ਟੈਰਿਫ ਆ ਉਹ ਲੱਗੂਗਾ। ਸੋ ਹੁਣ ਜਿਨ੍ਹਾਂ ਦਾ ਸਮਾਨ ਅਜੇ ਚਾਈਨਾ ਤੋਂ ਇੱਧਰ ਨੂੰ ਪਹੁੰਚਣਾ ਆ ਜਾਂ ਉਸ ਤੋਂ ਬਾਅਦ ਦੇ ਵਿੱਚ ਪਹੁੰਚਣਾ ਆ ਜੁਲਾਈ ਜਾਂ ਉਸ ਤੋਂ ਬਾਅਦ 'ਚ, ਤਾਂ ਜਿਹੜੇ ਵੀ 800 ਲਿਸਟ ਜਿਹੜੀ ਹੈਗੀ 800 ਜਾਣਿਆਂ ਦੀ 800 ਚੀਜ਼ਾਂ ਦੀ, ਉਸ ਦੇ ਵਿੱਚ ਜਿਹੜੀ ਆ ਉਹ ਉਹਨਾਂ ਨੂੰ ਹੁਣ ਕਾਫੀ ਜ਼ਿਆਦਾ ਜਿਹੜਾ ਖਰਚਾ ਹੈ ਜਿਹੜਾ ਉਹ ਵੀ ਐਕਸਟਰਾ ਜਿਹੜਾ ਉਹ ਪਊਗਾ ਆਟੋਮੈਟਿਕਲੀ। ਫਿਰ ਉਹਦੇ ਨਾਲ ਚੀਜ਼ਾਂ ਜਿਹੜੀਆਂ ਉਹ ਇੱਧਰ ਵੀ ਮਹਿੰਗੀਆਂ ਹੋਣਗੀਆਂ। ਇਸ ਦੇ ਪਿੱਛੇ ਜਿਹੜਾ ਵਾਈਟ ਹਾਊਸ ਦਾ ਕਹਿਣਾ ਆ ਵੀ 2020 ਤੱਕ ਜਿਹੜਾ ਅਮਰੀਕਾ ਅਤੇ ਚਾਈਨਾ ਦੇ ਦਰਮਿਆਨ ਜਿਹੜਾ ਟਰੇਡ ਡੈਫਿਸਿਟ ਆ ਜਿਹੜਾ ਘਾਟਾ ਆ 370 ਬਿਲੀਅਨ ਤੋਂ ਘਟਾ ਕੇ ਉਹ 200 ਬਿਲੀਅਨ ਤੱਕ ਜਿਹੜਾ ਆ ਉਹ ਲਿਆਉਣਾ ਚਾਹੁੰਦੇ ਨੇ। ਸੋ ਇਹ ਜਿਹੜੀਆਂ ਇਸ ਟਾਈਮ ਚੀਜ਼ਾਂ ਜਿਹੜੀਆਂ ਆ ਉਹ ਚੱਲ ਰਹੀਆਂ। ਅਤੇ ਉੱਧਰ ਚਾਈਨਾ ਨੇ ਆਲਰੇਡੀ ਇਹ ਬਿਆਨ ਵੀ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਹ ਕਨਫਰਮ ਕਰ ਦਿੱਤਾ ਆ। ਉਹਨਾਂ ਨੇ ਕਿਹਾ ਵੀ ਅਮਰੀਕਾ ਨੇ ਜਿਹੜੀ ਟਰੇਡ ਵਾਰ ਸ਼ੁਰੂ ਕਰ ਦਿੱਤੀ ਆ ਅਤੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਜਲਦ ਉਹ ਵੀ ਇੱਕ ਲਿਸਟ ਜਿਹੜੀ ਉਹ ਤਿਆਰ ਕਰਨਗੇ। ਅਤੇ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਇਸੇ ਹੀ ਤਰੀਕੇ ਦੇ ਇੰਨੇ ਹੀ ਪੱਧਰ ਦੇ ਉੱਤੇ 25% ਤੱਕ ਜਿਹੜੇ ਟੈਰਿਫ ਆ ਉਹ ਅਮਰੀਕਾ ਦੇ ਉਤਪਾਦ ਦੇ ਉੱਤੇ ਜਿਹੜੇ ਆ ਉਹ ਲਾਏ ਜਾਣਗੇ। ਕਈ ਮਾਹਰਾਂ ਦਾ ਇਹ ਮੰਨਣਾ ਆ ਵੀ ਚਾਈਨਾ ਦੇ ਉੱਤੇ ਚਾਹੇ ਉਹਨਾਂ ਨੇ 25% ਟੈਰਿਫ ਲਾਏ ਨੇ ਅਮਰੀਕਾ ਨੇ, ਪਰ ਅਸਲ ਦੇ ਵਿੱਚ ਬਾਅਦ ਦੇ ਵਿੱਚ ਜਿਹੜੀ ਆ ਓਵਰ ਏ ਲੌਂਗ ਪੀਰੀਅਡ ਆਫ ਟਾਈਮ ਚਾਈਨਾ ਇਸ ਦੇ ਵਿੱਚ ਤਾਂ ਵੀ ਕਹਿੰਦੇ ਅਜੇਤੂ ਨਿਕਲੂਗਾ। ਕਾਰਨ ਕਹਿੰਦੇ ਆ ਵੀ ਜਿਹੜਾ ਚਾਈਨਾ ਦੇ ਉਤਪਾਦ ਦੀ ਮਾਰਕੀਟ ਅਕਲੀ ਅਮਰੀਕਾ ਨਹੀਂ, ਇਸ ਤੋਂ ਇਲਾਵਾ ਹੋਰ ਕਈ ਮੁਲਕਾਂ ਦੇ ਵਿੱਚ ਉਹ ਆਪਣਾ ਸਮਾਨ ਜਿਹੜਾ ਹੈ ਉਹ ਘੱਲ ਸਕਦੇ ਆ। ਅੱਜ ਜੇ ਅਮਰੀਕਾ ਵੱਲੋਂ ਜ਼ਿਆਦਾ ਘੱਲ ਰਹੇ ਆ ਤਾਂ ਇਹ ਕਹਿੰਦੇ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਯੂਰਪ ਦੇ ਵਿੱਚ ਜ਼ਿਆਦਾ ਘੱਲਣ, ਜਾਂ ਉਸ ਤੋਂ ਇਲਾਵਾ ਅਫਰੀਕਾ ਦੇ ਵਿੱਚ, ਏਸ਼ੀਆ ਦੇ ਵਿੱਚ ਤਾਂ ਆਲਰੇਡੀ ਜਿਹੜਾ ਆ ਉਹ ਕਰ ਹੀ ਰਹੇ ਆ। ਸੋ ਕਹਿੰਦੇ ਵੀ ਚਾਈਨਾ ਨੂੰ ਸ਼ਾਰਟ ਟਰਮ ਦੇ ਵਿੱਚ ਇਸ ਚੀਜ਼ ਦਾ ਜਿਹੜਾ ਘਾਟਾ ਹੋਊਗਾ, ਪਰ ਜਿਹੜਾ ਉਹਨਾਂ ਦੇ ਕੋਲ ਲੌਂਗ ਟਰਮ ਪਲਾਨਸ ਦੇ ਲਈ ਹੋਰ ਜਿਹੜੀਆਂ ਮਾਰਕੀਟਸ ਏਸ਼ੀਆ ਅਤੇ ਉਸ ਤੋਂ ਇਲਾਵਾ ਯੂਰਪ ਜਿਹੜੀਆਂ ਆ ਉਹ ਮੌਜੂਦ ਆ। ਸੋ ਦੇਖਦੇ ਹਾਂ ਵੀ ਇਹ ਜਿਹੜਾ US ਅਤੇ ਚਾਈਨਾ ਦਾ ਜਿਹੜਾ ਟਰੇਡ ਵਾਰ ਆ ਉਹ ਕਿਸ ਪਾਸੇ ਵੱਲ ਨੂੰ ਹੁਣ ਅੱਗੇ ਵੱਧਦਾ ਆ। ਬਿਲਕੁਲ ਜੀ ਬਿਲਕੁਲ। ਇਹਦੇ ਵਿੱਚ ਇਹ ਦੇਖਣ ਵਾਲੀ ਚੀਜ਼ ਹੋਊਗੀ ਕਿਉਂਕਿ ਐਵਰੀ ਐਕਸ਼ਨ ਹੈਜ਼ ਅ ਇਕੁਅਲ ਆਪੋਜ਼ਿਟ ਰਿਐਕਸ਼ਨ ਹੁੰਦਾ ਉਹਦਾ। ਅਤੇ ਇਹ ਜਿਹੜੀਆਂ ਵਾਰਜ਼ ਹੈਗੀਆਂ ਇਹਨਾਂ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ, ਹਾਲਾਂਕਿ ਹਰ ਇੱਕ ਵਾਰ ਦਾ ਇਹੋ ਹੀ ਹੁੰਦਾ ਕਿ ਜਿੰਨੇ ਦੇਰ ਤੱਕ ਹੁੰਦੀ ਨਹੀਂ ਉਨੀ ਦੇਰ ਤੱਕ ਪਤਾ ਨਹੀਂ ਲੱਗਦਾ ਜੀ। ਸੋ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਚਾਈਨਾ ਜਿਨ੍ਹਾਂ ਪ੍ਰੋਡਕਟਸ ਦੇ ਉੱਤੇ ਟੈਰਿਫ ਲਾਉਂਦਾ ਆ, ਉਹ ਟੈਰਿਫ ਸਾਡੀ ਇਕੋਨਮੀ ਨੂੰ ਇੱਥੇ ਕਿੰਨਾ ਮਤਲਬ ਕਿ ਫਰਕ ਪਾਉਂਦੇ ਆ। ਅਸੀਂ ਜਿੱਦਾਂ ਤੁਸੀਂ ਕਿਹਾ ਕਿ ਚਾਈਨਾ ਦੂਜੀ ਕੰਟਰੀ ਨੂੰ ਮਾਲ ਭੇਜ ਸਕਦਾ, ਸਾਡੇ ਕੋਲ ਕੀ ਆਪਸ਼ਨ ਆਇਆ, ਅਸੀਂ ਕਿੱਥੇ ਭੇਜ ਸਕਦੇ ਹਾਂ ਉਹ ਸਮਾਨ ਜਿਹੜਾ ਕਿ ਸਾਡਾ ਚਾਈਨਾ ਨੇ ਮਨਾ ਕਰਤਾ ਜਾਂ ਉਹਦੇ ਰੇਟ ਇੰਨੇ ਵੱਧ ਗਏ ਕਿ ਉਹਨੂੰ ਉੱਥੇ ਆਪਣਾ ਲੋਕਲ ਸਮਾਨ ਖਰੀਦਣ 'ਚ ਫਾਇਦਾ, ਸਾਡਾ ਸਮਾਨ ਲੈਣ 'ਚ ਨਹੀਂ ਫਾਇਦਾ। ਸੋ ਇਹ ਕਾਫੀ ਜਿਹੜੀ ਆ ਡਿਸਰਪਟ ਹੋਊਗੀ ਇੱਕ ਵਾਰੀ ਮਾਰਕੀਟ ਜਿਹੜੀ ਆ, ਫਿਰ ਥੋੜ੍ਹਾ ਜਿਹਾ ਪਤਾ ਲੱਗੂਗਾ ਕਿਉਂਕਿ ਇਹ ਆਲਵੇਜ਼ ਥੋੜ੍ਹਾ ਜਿਹਾ ਕੰਮ ਸ਼ੁਰੂ ਹੁੰਦਾ ਅਤੇ ਫਿਰ ਕਹਿੰਦੇ ਹੁੰਦੇ ਨਾ ਡਿਪਲੋਮੈਟਿਕ ਵੇ ਦੇ ਨਾਲ ਇਹਨੂੰ ਠੰਡਾ ਕੀਤਾ ਜਾਂਦਾ। ਅਤੇ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਜਿਹੜਾ ਕਿੱਧਰ ਨੂੰ ਚੱਲਦਾ ਕੰਮ ਹੈ। ਜੀ ਜੀ। ਅਤੇ ਨਾਲ ਹੀ ਜਿਹੜੀ ਆਪਾਂ ਦੂਜੀ ਅਹਿਮ ਗੱਲ ਦੇ ਉੱਤੇ ਗੱਲ ਕਰਦੇ ਜਾਈਏ, ਕੱਲ੍ਹ ਜਿਹੜੇ ਇਮੀਗ੍ਰੇਸ਼ਨ ਬਿੱਲ ਨੂੰ ਲੈ ਕੇ ਸੀਗਾ ਇੱਕ ਜਿਹੜਾ ਮੋਡਰੇਟ GOP ਦਾ ਇਮੀਗ੍ਰੇਸ਼ਨ ਬਿੱਲ ਸੀ, ਉਸ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਉਹਨਾਂ ਨੂੰ ਕਨਫਿਊਜ਼ਨ ਜਿਹੜੀ ਰਹੀ ਹੈ। ਕੱਲ੍ਹ ਫੌਕਸ ਐਂਡ ਫਰੈਂਡਸ ਦੇ ਨਾਲ ਉਹਨਾਂ ਨੇ ਗੱਲਬਾਤ ਕਰਦੇ ਹੋਏ ਆਖਿਆ ਸੀ ਵੀ ਉਹ GOP ਦੇ ਇਸ ਮੋਡਰੇਟ ਇਮੀਗ੍ਰੇਸ਼ਨ ਬਿੱਲ, ਜਿਸ ਦੇ ਵਿੱਚ $25 ਬਿਲੀਅਨ ਉਹਨਾਂ ਦੀ ਕੰਧ ਵਾਸਤੇ ਆ, ਉਸ ਤੋਂ ਇਲਾਵਾ ਜਿਹੜੇ ਡਾਕਾ ਵਾਲੇ ਜਾਂ ਡਰੀਮਰਸ ਆ ਉਹਨਾਂ ਦੇ ਲਈ
ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਲੀਗਲ ਸਟੇਟਸ ਦੇਣਾ ਆ, ਕਿੱਦਾਂ ਜਿਹੜਾ ਪਾਥ ਟੂ ਸਿਟੀਜ਼ਨਸ਼ਿਪ ਆ, ਉਸ ਤੋਂ ਇਲਾਵਾ ਜਿਹੜੀ ਫੈਮਿਲੀ ਅਤੇ ਜਿਹਨੂੰ ਚੇਨ ਮਾਈਗ੍ਰੇਸ਼ਨ ਕਹਿ ਰਹੇ ਆ ਉਸ ਨੂੰ ਕਿੱਦਾਂ ਜਿਹੜਾ ਰੋਕਣਾ, ਸਾਰੀਆਂ ਚੀਜ਼ਾਂ ਉਸ ਦੇ ਵਿੱਚ ਸੀ। ਉਸ ਦੇ ਉੱਤੇ ਪਹਿਲਾਂ ਉਹਨਾਂ ਨੇ ਮਨਾ ਕਰ ਦਿੱਤਾ ਸੀਗਾ ਵੀ ਜੇ ਪਾਸ ਵੀ ਹੁੰਦਾ ਆ ਹਾਊਸ ਦੇ ਵਿੱਚ ਅਤੇ ਮੈਂ ਇਸ ਦੇ ਉੱਤੇ ਜਿਹੜੇ ਦਸਤਖਤ ਆ ਉਹ ਨਹੀਂ ਕਰੂੰਗਾ, ਰਾਸ਼ਟਰਪਤੀ ਟਰੰਪ ਨੇ ਕਿਹਾ ਸੀ। ਪਰ ਕੱਲ੍ਹ ਵਾਈਟ ਹਾਊਸ ਨੇ ਬਾਅਦ ਦੇ ਵਿੱਚ ਇੱਕ ਹੋਰ ਬਿਆਨ ਜਾਰੀ ਕੀਤਾ, ਕਹਿੰਦੇ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਸਪੋਰਟ ਕਰ ਰਹੇ ਨੇ ਹੁਣ ਇਸ ਮੋਡਰੇਟ GOP ਇਮੀਗ੍ਰੇਸ਼ਨ ਬਿੱਲ ਨੂੰ। ਇਹ ਕਹਿੰਦੇ ਆ ਵੀ ਕਨਫਿਊਜ਼ਨ ਜਿਹੜੀ ਉਹਨਾਂ ਨੂੰ ਹੋਈ, ਉਹਨਾਂ ਨੂੰ ਜਿਹੜਾ ਪਤਾ ਨਹੀਂ ਲੱਗਾ ਅਤੇ ਉਹਨਾਂ ਨੇ ਬਾਅਦ 'ਚ ਇਹ ਹਵਾਲਾ ਦਿੱਤਾ, ਕਹਿੰਦੇ ਮੈਨੂੰ ਸਵਾਲ ਜਿਹੜਾ ਉਦੋਂ ਚੰਗੀ ਤਰ੍ਹਾਂ ਜਿਹੜਾ ਉਹ ਸਮਝ ਨਹੀਂ ਆਇਆ ਜਦੋਂ ਮੈਂ ਉਸ ਦਾ ਜਵਾਬ ਦਿੱਤਾ ਸੀ। ਸੋ ਇਹ ਹੁਣ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਇਹ ਗੱਲ ਬਣੂਗੀ। ਅਤੇ ਇਹਦੇ ਨਾਲ ਇਹ ਆ ਜਿਹੜੀ ਆਪਾਂ ਜੇ ਗੱਲ ਕਰੀਏ ਰਮਨ ਜੀ ਵੀ, ਤਾਂ ਇਮੀਗ੍ਰੇਸ਼ਨ ਅਤੇ ਜਿਹੜਾ ਟਰੇਡ ਆ ਦੋਨੋਂ ਹੀ ਆਮ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਇਸ ਦਾ ਜਿਹੜਾ ਅਸਰ ਆ ਉਹ ਡਾਇਰੈਕਟ ਅਸਰ ਜਿਹੜਾ ਉਹ ਰਹਿੰਦਾ ਆ। ਬਿਲਕੁਲ, ਬਹੁਤ ਜ਼ਿਆਦਾ ਅਸਰ ਵੀ ਆ ਤੇ ਬੜਾ ਕੁਇਕਲੀ ਅਸਰ ਹੁੰਦਾ ਆ ਜੀ, ਕਿਉਂਕਿ ਇਹ ਜਿਹੜੀਆਂ ਨਿਊਜ਼ ਹੈਗੀਆਂ ਖਾਸ ਕਰਕੇ ਇਮੀਗ੍ਰੇਸ਼ਨ ਵਗੈਰਾ ਦੀਆਂ ਜਿਹੜੀਆਂ ਕੰਮ ਹੈਗਾ ਇਹ ਰਾਈਟ ਵੇ ਇਫੈਕਟ ਕਰਨਾ ਸ਼ੁਰੂ ਕਰ ਦਿੰਦਾ। ਮੇਰੇ ਖਿਆਲ ਦੇ ਵਿੱਚ ਜੇ ਆਹ ਗੱਲ ਕਹਿਣੀ ਕਿ ਮੈਨੂੰ ਨਹੀਂ ਸੀ ਪਤਾ, ਇਹ ਤਾਂ ਏਡੀ ਵੱਡੀ ਗੱਲ ਨਹੀਂ ਹੈਗੀ ਕਿ ਏਡਾ ਵੱਡਾ ਜਿਹੜਾ ਬਿੱਲ ਹੈਗਾ ਜੇ ਤੁਹਾਨੂੰ ਪਤਾ ਨਹੀਂ ਆ ਤੇ ਤੁਸੀਂ ਪਹਿਲਾਂ ਉਹਨੂੰ ਨਾ ਕਰਤੀ ਫਿਰ ਹਾਂ ਕਰਤੀ। ਤੇ ਥੋੜਾ ਜਿਹਾ ਇਹ ਸਿਚੁਏਸ਼ਨ ਚੱਲ ਰਹੀ ਹੈ ਇਸ ਵੇਲੇ, ਕਿਉਂਕਿ ਸਾਡੇ ਪ੍ਰੈਜ਼ੀਡੈਂਟ ਜਿਹੜੇ ਆ ਇਹ ਇੱਕ ਨੋਰਮਲ ਜਿਹੜੇ ਪ੍ਰੈਜ਼ੀਡੈਂਟ ਹੁੰਦੇ ਜਾਂ ਨੋਰਮਲ ਜਿਹੜੇ ਆਪਣੇ ਹੁੰਦੇ ਆ ਜਿਹੜੇ ਜੀ ਲੀਡਰਸ ਹੁੰਦੇ ਆ ਉਹ ਨਹੀਂ ਹੈਗੇ ਤੇ ਇਹ ਇੱਕ ਬਿਜ਼ਨਸ ਪਰਸਨ ਹੈਗੇ, ਸੋ ਕਈ ਵਾਰੀ ਹੋ ਜਾਂਦਾ ਏਦਾਂ ਦੇ। ਬਿਲਕੁਲ, ਕਹਿੰਦੇ ਵੀ ਜਿਹੜੀ ਚੀਜ਼ ਮੈਨੂੰ ਸੁਣਨੀ ਚਾਹੀਦੀ ਹੈ ਉਹੀ ਸੁਣਾਓ, ਤੁਸੀਂ ਬਾਕੀ ਗੱਲਾਂ ਮੇਰੇ ਨਾਲ ਨਾ ਹੀ ਕਰੋ। ਬੇਸਿਕਲੀ ਇਹ ਗੱਲਾਂ ਜਿਹੜੀਆਂ ਹੈਗੀਆਂ ਆ। ਟਵੀਟ ਵੀ ਉਹਨਾਂ ਨੇ ਬਾਅਦ ਦੇ ਵਿੱਚ ਕੱਲ੍ਹ ਜਿਹੜਾ ਛੱਡਿਆ, ਕਹਿੰਦੇ ਵੀ ਡੈਮੋਕ੍ਰੇਟਸ ਹੀ ਆ ਜਿਹੜੇ ਪਰਿਵਾਰਾਂ ਨੂੰ ਜਿਹੜਾ ਤੋੜ ਰਹੇ ਆ ਅਤੇ ਉਹਨਾਂ ਨੇ ਜਿਹੜਾ ਲੈਜਿਸਲੇਟਿਵ ਏਜੰਡਾ ਲਿਆਂਦਾ ਸੀ। ਅਤੇ ਜਿੱਦਾਂ ਪਹਿਲਾਂ ਵੀ ਦੱਸਿਆ ਗਿਆ ਆ ਵੀ ਇਹ ਜਿਹੜਾ ਲੈਜਿਸਲੇਟਿਵ ਹੈਗਾ ਆ ਪਰਿਵਾਰਾਂ ਨੂੰ ਤੋੜਨ ਵਾਲਾ, ਇਹ ਰਾਸ਼ਟਰਪਤੀ ਬੁਸ਼ ਦੇ ਕਾਰਜਕਾਲ ਦੇ ਦੌਰਾਨ ਆਇਆ ਸੀ, ਜਦੋਂ ਕਿ ਡੈਮੋਕਰੇਟ ਅਤੇ ਨਾਲ ਦੇ ਨਾਲ ਜਿਹੜੇ ਰਿਪਬਲਿਕਨ ਆ ਸਾਰਿਆਂ ਨੇ ਮਿਲ ਕੇ ਉਸ ਦੇ ਉੱਤੇ ਜਿਹੜੇ ਸਾਈਨ ਕੀਤੇ ਸੀ। ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਇਮੀਗ੍ਰੇਸ਼ਨ ਬਿੱਲ ਜਿਹੜਾ ਆਊਗਾ, ਜਿਹੜਾ ਵੀ ਲਿਆਊਗੇ ਤੁਸੀਂ ਮੇਰੇ ਸਾਹਮਣੇ, ਤਾਂ ਉਹਦੇ ਵਿੱਚ ਵਾਲ ਦੇ ਲਈ ਫੰਡਿੰਗ ਹੋਣੀ ਚਾਹੀਦੀ ਆ। ਕੈਚ ਐਂਡ ਰਿਲੀਜ਼ ਜਿਹੜੀ ਪਾਲਿਸੀ ਹੈਗੀ ਆ ਵੀ ਲੋਕ ਜਿਹੜੇ ਬਾਰਡਰ ਟੱਪ ਕੇ ਆ ਰਹੇ ਆ ਅਤੇ ਉਹਨਾਂ ਨੂੰ ਜਾਂ ਬੌਂਡ ਦੇ ਉੱਤੇ ਛੱਡ ਦਿਓ, ਉਹ ਕਹਿੰਦੇ ਉਸ ਦੇ ਵਿੱਚ ਖ਼ਤਮ ਹੋਣਾ ਚਾਹੀਦਾ ਆ। ਵੀਜ਼ੇ ਵਾਲੀ ਜਿਹੜੀ ਲੋਟਰੀ ਦੇ ਨਾਲ ਜਿਹੜਾ ਵੀਜ਼ਾ ਨਿਕਲਦਾ ਉਹ ਬੰਦ ਹੋਣਾ ਚਾਹੀਦਾ। ਚੇਨ ਮਾਈਗ੍ਰੇਸ਼ਨ ਜਿਹੜੀ ਆ ਉਹ ਬੰਦ ਹੋਣੀ ਚਾਹੀਦੀ ਆ ਅਤੇ ਉਹਦੀ ਥਾਂ 'ਤੇ ਮੈਰਿਟ ਬੇਸਡ ਇਮੀਗ੍ਰੇਸ਼ਨ ਜਿਹੜੀ ਉਹ ਹੋਣੀ ਚਾਹੀਦੀ ਆ। ਅਤੇ ਜੇ ਸਾਰਾ ਕੁਛ ਹੈਗਾ ਤਾਂ ਮੇਰੇ ਕੋਲ ਜਿਹੜਾ ਉਹ ਲੈ ਆਓ। ਸੋ ਅਜੇ ਵੀ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਆਪਣੇ ਜਿਹੜੀ ਆ ਕਲੀਅਰ ਨਹੀਂ ਦੱਸਿਆ ਵੀ ਕੀ ਹੈਗਾ ਆ, ਕਿਉਂਕਿ ਵਾਈਟ ਹਾਊਸ ਜਿਹੜਾ ਇੱਕ ਪਾਸੋਂ ਬਿਆਨ ਇਹ ਦੇ ਰਿਹਾ ਵੀ ਉਹ ਸਪੋਰਟ ਕਰ ਰਹੇ ਆ, ਪਰ ਟਵਿੱਟਰ ਦੇ ਉੱਤੇ ਜੇ ਗੱਲਾਂ ਸੁਣੀਆਂ ਜਾਣ ਇਹਨਾਂ ਦੀਆਂ, ਅਤੇ ਜਾਂ ਇਹਨਾਂ ਨੇ ਜਿੱਦਾਂ ਇੰਟਰਵਿਊ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਆਖਿਆ, ਅਤੇ ਇਸ ਦੇ ਉੱਤੇ ਜਿਹੜਾ ਆ ਅਜੇ ਵੀ ਜਿਹੜਾ ਧੁੰਦਲਾਪਨ ਜਿਹੜਾ ਇੱਕ ਹਿਸਾਬ ਨਾਲ ਬਣਿਆ ਹੋਇਆ ਆ। ਅਤੇ ਰਾਈਟ ਨਾਓ ਜਿਹੜੇ GOP ਦੇ ਮੋਡਰੇਟ ਅਤੇ ਕੰਜ਼ਰਵੇਟਿਵ ਜਿਹੜੇ ਦੋਨੋਂ ਪਾਸੇ ਦੇ ਜਿਹੜੇ ਉਹਨਾਂ ਦੇ ਅੰਦਰ ਖਾਤੇ ਜਿਹੜੀਆਂ ਪਾੜਾਂ ਪਈਆਂ ਆ, ਉਹ ਜਿਹੜੇ ਲੀਡਰਸ ਨੇ ਉਹਨਾਂ ਨੂੰ ਬੜੀ ਇਸ ਟਾਈਮ ਸਮੱਸਿਆ ਆ ਵੀ ਹੁਣ ਇਹ ਬਿੱਲ ਦਾ ਕਰੀਏ ਕੀ, ਅਸੀਂ ਇਸ ਨੂੰ ਅੱਗੇ ਲੈ ਕੇ ਜਾਈਏ ਕਿ ਨਾ ਲੈ ਕੇ ਜਾਈਏ, ਕਿ ਕਿੱਦਾਂ ਜਿਹੜਾ ਇਸ ਦੇ ਵਿੱਚ ਕਰਨਾ ਹੈ। ਕਿਉਂਕਿ ਜੇ ਕਹਿੰਦੇ ਔਖੇ ਸੌਖੇ ਹੋ ਗਏ, ਜੇ ਇਸ ਨੂੰ ਪਾਸ ਵੀ ਕਰਾ ਲਿਆ ਅਤੇ ਜੇ ਅੱਗੋਂ ਰਾਸ਼ਟਰਪਤੀ ਟਰੰਪ ਨੇ ਸਾਈਨ ਹੀ ਨਾ ਕੀਤੇ, ਵੀਟੋ ਇਸ ਦੇ ਉੱਤੇ ਕਰ ਦਿੱਤਾ, ਤਾਂ ਫਿਰ ਇਸ ਦਾ ਫਾਇਦਾ ਕੀ ਹੋਊਗਾ। ਸੋ ਇਹ ਹੁਣ ਇੱਕ ਕਾਫੀ ਵੱਡੀ ਸਮੱਸਿਆ ਆ। ਜਿਹੜਾ ਇਮੀਗ੍ਰੇਸ਼ਨ ਦੇ ਬਿੱਲ ਪਾਸ ਕਰਾਉਣੇ ਕਿਸੇ ਵੀ ਜਿਹੜੀ ਸਰਕਾਰ ਦੇ ਲਈ, ਚਾਹੇ ਉਹਨਾਂ ਦੀ ਮੈਜੋਰਟੀਆਂ ਵੀ ਹੈਗੀਆਂ ਆ, ਉਹ ਸੌਖਾ ਨਹੀਂ, ਕਿਉਂਕਿ ਹਲਕਿਆਂ ਦੇ ਉੱਤੇ ਬਹੁਤ ਡਿਪੈਂਡ ਕਰਦਾ, ਕੰਸਟੀਚੁਐਂਸੀਜ਼ ਦੇ ਉੱਤੇ ਬਹੁਤ ਡਿਪੈਂਡ ਕਰਦਾ ਆ ਵੀ ਕਈ ਲੀਡਰ ਫਿਰ ਆ ਉਹ ਫਿਰ ਸਟੈਂਡ ਉਹਨਾਂ ਨੂੰ ਕਈ ਵਾਰੀ ਲੈਣਾ ਪੈਂਦਾ ਜੇ ਆਪਣੀ ਉਹਨਾਂ ਨੇ ਸੀਟ ਬਚਾ ਕੇ ਰੱਖਣੀ ਪੈਣੀ ਆ। ਸੋ ਹੋਪਫੁਲੀ ਪਰ ਇਹਦੇ ਨਾਲ ਇਹ ਆ ਵੀ ਆਪਣੀ ਕਮਿਊਨਿਟੀ ਦੇ ਉੱਤੇ ਇਸ ਦਾ ਜਿਹੜਾ ਬਹੁਤ ਵੱਡਾ ਅਸਰ ਹੋਣਾ, ਜਿਹੜੀ ਇਹ ਜੇ ਚੇਨ ਮਾਈਗ੍ਰੇਸ਼ਨ ਨੂੰ ਮੈਰਿਟ ਬੇਸਡ ਮਾਈਗ੍ਰੇਸ਼ਨ ਦੇ ਵਿੱਚ ਚੇਂਜ ਕਰਦੇ ਨੇ, ਕੈਚ ਐਂਡ ਰਿਲੀਜ਼ ਪਾਲਿਸੀ ਨੂੰ ਜਿਹੜਾ ਉਹ ਬੰਦ ਕਰਦੇ ਨੇ। ਜਿੱਦਾਂ ਥੋੜ੍ਹੇ ਦਿਨ ਪਹਿਲਾਂ ਹੀ ਜਿਹੜੇ ਅਟਾਰਨੀ ਜਨਰਲ ਨੇ ਜੈਫ ਸੈਸ਼ਨ, ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਕਹਿੰਦੇ ਵੀ ਹੁਣ ਜਿਹੜਾ ਕੋਈ ਸਾਡੇ ਇੱਥੇ ਅਸਾਈਲਮ ਦੇ ਲਈ ਲਾਉਂਦਾ ਆ, ਅਤੇ ਜੇ ਉਹ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਆ ਅਤੇ ਜਾਂ ਗੈਂਗ ਵਾਇਲੈਂਸ ਦਾ ਸ਼ਿਕਾਰ ਹੋਇਆ ਹੈ ਆਪਣੇ ਮੁਲਕਾਂ ਦੇ ਵਿੱਚ, ਤਾਂ ਉਹ ਅਸਾਈਲਮ ਲੈਣ ਦੇ ਕਾਬਲ ਨਹੀਂ ਹੈਗਾ। ਸੋ ਇਹ ਵੀ ਇਹਨਾਂ ਨੇ ਹਰ ਇੱਕ ਪਾਸੇ ਜਿਹੜੀ ਸਖਤੀ ਆ ਉਹ ਲਗਾਤਾਰ ਜਿਹੜੀ ਆ ਉਹ ਵਧਾਈ ਹੋਈ ਆ। ਸੋ ਦੇਖਦੇ ਹਾਂ ਵੀ ਇਹ ਸਾਰੇ ਮਸਲੇ ਦਾ ਓਵਰਆਲ ਕਿੱਦਾਂ ਅਸਰ ਪੈਣਾ ਹੈ। ਬਹੁਤ ਸਾਰੇ ਲੋਕ ਘਬਰਾਏ ਵੀ ਆ
ਵੀ ਅਸੀਂ ਘਰਦਿਆਂ ਦੇ ਪੇਪਰ ਅਪਲਾਈ ਕੀਤੇ ਹੋਏ ਆ, ਉਹ ਸਾਰਾ ਕੁਛ ਹੋ ਗਿਆ ਆ, ਕਿੱਦਾਂ ਬਣੂਗਾ, ਕਿਵੇਂ ਬਣੂਗਾ। ਉਨੀ ਦੇਰ ਤੱਕ ਜਿਹੜੇ ਆ ਜੇ ਕਹਿ ਸਕਦੇ ਹਾਂ ਵੀ ਠੀਕ ਆ, ਜਿੰਨੀ ਦੇਰ ਤੱਕ ਇਹ ਇਮੀਗ੍ਰੇਸ਼ਨ ਬਿੱਲ ਕੋਈ ਜਿਹੜਾ ਇਮੀਗ੍ਰੇਸ਼ਨ ਬਿੱਲ ਜਿਹੜਾ ਪਾਸ ਨਹੀਂ ਹੋ ਜਾਂਦਾ, ਫਿਰ ਉਸ ਤੋਂ ਬਾਅਦ ਦੇ ਵਿੱਚ ਕਲੈਰਿਟੀ ਜਿਹੜੀ ਆ ਉਸ ਦੇ 'ਤੇ ਆਊਗੀ ਵੀ ਇਹ ਜਿਹੜੀ ਚੇਨ ਮਾਈਗ੍ਰੇਸ਼ਨ ਆ, ਬਲੱਡ ਰਿਲੇਸ਼ਨ ਵਾਲੀ ਮਾਈਗ੍ਰੇਸ਼ਨ ਆ, ਇਸ ਦੇ ਉੱਤੇ ਕਿਸ ਤਰੀਕੇ ਦਾ ਜਿਹੜਾ ਉਹ ਅਸਰ ਜਿਹੜੇ ਇਮੀਗ੍ਰੇਸ਼ਨ ਬਿੱਲ ਵੀ ਪਾਸ ਹੁੰਦਾ ਉਹਦੇ ਹਿਸਾਬ ਦੇ ਨਾਲ ਹੋਵੇਗਾ। ਪਰ ਇਹ ਕਈ ਚੀਜ਼ਾਂ ਬਹੁਤ ਵੱਡੀਆਂ ਆ ਤੇ ਇਹਨਾਂ ਦੇ ਜਿਹੜਾ ਚੇਂਜ ਕਰਨਾ ਜਾਂ ਇਹਨਾਂ ਨੂੰ ਬਦਲਣਾ ਜਿਹੜਾ ਆ ਉਹ ਇੰਨਾ ਸੌਖਾ ਨਹੀਂ ਹੁੰਦਾ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬੜੀ ਦੇਰ ਤੋਂ ਚੱਲੀਆਂ ਆ ਰਹੀਆਂ, ਉਹ ਚੱਲੀਆਂ ਰਹਿਣੀਆਂ। ਜਿਹੜੀਆਂ ਚੇਂਜਿਸ ਉਹ ਕਰਨ ਨੂੰ ਕਹਿ ਰਹੇ ਆ, ਮੇਰੇ ਖਿਆਲ ਟੂ ਬਿਗ ਟੂ ਡੂ ਰਾਈਟ ਨਾਓ, ਬਟ ਇਵੈਂਚੁਅਲੀ ਦੇਖੋ ਜਦੋਂ ਕਹਿੰਦੇ ਹੁੰਦੇ ਕੋਈ ਨਾ ਕੋਈ ਚੀਜ਼ ਸਟਾਰਟ ਹੋ ਜਾਂਦੀ ਹੈ ਤੇ ਕਿਤੇ ਨਾ ਕਿਤੇ ਜਾ ਕੇ ਫੈਸਲਾ ਤਾਂ ਕਰਨਾ ਹੀ ਪੈਂਦਾ, ਥੋੜ੍ਹੀ ਉੱਤੇ ਥੱਲੇ ਕਰਕੇ ਕਰਨਾ ਹੀ ਪੈਂਦਾ। ਪਰ ਜੋ ਵੀ ਕੁਛ ਹੋ ਰਿਹਾ ਮੇਰੇ ਖਿਆਲ ਡੈਫੀਨੇਟਲੀ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਉਹ ਡਰ ਵਾਲੀ ਬਣੀ ਹੈ ਕਿ ਪਤਾ ਨਹੀਂ ਕਿਹੜੇ ਪਾਸੇ ਨੂੰ ਕੰਮ ਹੋਣਾ ਆ, ਕੀ ਬਣਨਾ ਆ ਜੀ। ਬਾਕੀ ਇਹ ਵੀ ਗੱਲ ਹੈਗੀ ਆ ਨਾਲ ਰਮਨ ਜੀ ਵੀ ਜਦੋਂ ਇਮੀਗ੍ਰੇਸ਼ਨ ਦੇ ਉੱਤੇ ਜੇ ਕਿਸੇ ਰਿਫਾਰਮ ਜਾਂ ਚੇਂਜ ਲਿਆਉਣਾ ਤਾਂ ਫਿਰ ਰੀਗਨ ਵਾਂਗੂ ਕਰ ਵੀ ਸਕਦੇ ਆ ਵੀ ਕਰ ਦੋ ਪੱਕੇ, ਵੇਖੀ ਜਾਊਗੀ ਫਿਰ ਜੋ ਹੋਊਗਾ, ਵੋਟਾਂ ਆਪਣੀਆਂ ਜਿਹੜੀਆਂ ਵਧਾ ਲਈਏ ਜਾਂ ਜਿੱਦਾਂ ਵੀ ਆ। ਸੋ ਇਹ ਵੀ ਗੱਲ ਹੈਗੀ ਆ ਵੀ ਜੇ ਚੇਂਜ ਕਰਨ ਦੇ ਉੱਤੇ ਕੋਈ ਆਇਆ ਆ ਮਾਦਾ ਆ ਤਾਂ ਉਹਨਾਂ ਨੇ ਚੇਂਜ ਕਰ ਵੀ ਦੇਣਾ ਹੁੰਦਾ ਆ। ਸੋ ਇਹ ਦੇਖਦੇ ਹਾਂ ਵੀ ਹੋਊਗਾ ਕੀ। ਅਤੇ ਪਰ ਇੱਕ ਗੱਲ ਇਹ ਵੀ ਨਾਲ ਸਰੋਤਿਆਂ ਨੂੰ ਜਿਹੜੀ ਰੱਖਣ ਵਾਲੀ ਗੱਲ ਆ, ਯਾਦ ਰੱਖਣ ਵਾਲੀ ਆ, ਜ਼ਿਕਰਯੋਗ ਗੱਲ ਇਹ ਆ ਵੀ ਇਮੀਗ੍ਰੇਸ਼ਨ ਦੇ ਉੱਤੇ ਜਿਹੜੇ ਕੋਈ ਵੱਡੇ ਫੈਸਲੇ ਲਏ ਗਏ ਉਹ ਹਮੇਸ਼ਾ ਰਿਪਬਲਿਕਨਾਂ ਵੱਲੋਂ ਹੀ ਲਏ ਗਏ ਨੇ। ਡੈਮੋਕ੍ਰੇਟ ਵਾਲੇ ਜਿਹੜੇ ਰੌਲਾ ਜ਼ਰੂਰ ਪਾਉਂਦੇ ਰਹਿੰਦੇ ਆ ਵੀ ਇੱਦਾਂ ਕਰ ਦਾਂਗੇ, ਉੱਦਾਂ ਕਰ ਦਾਂਗੇ, ਪਰ ਕਿੱਦਾਂ ਜਿਹੜੇ ਕੱਚਿਆਂ ਨੂੰ ਪੱਕਿਆਂ ਕਰਨ ਵਾਲਾ ਕੰਮ ਆ ਉਹ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੇ ਰਿਪਬਲਿਕਨਸ ਨੇ ਹੀ ਜਿਹੜਾ ਉਸ ਟਾਈਮ ਦੇ ਉੱਤੇ ਕੀਤਾ ਸੀਗਾ। ਸੋ ਦੇਖਦੇ ਹਾਂ ਵੀ ਇਸ ਵਾਰ ਜਿਹੜਾ ਆ ਉਹ ਲੋਕਾਂ ਦਾ ਕਹਿ ਲਓ ਵੀ ਦਿਲ ਜਿਹੜੇ ਆ ਉਹ ਤੋੜਦੇ ਨੇ ਜਾਂ ਦਿਲ ਦੇ ਵਿੱਚ ਜਿਹੜੀਆਂ ਖੁਸ਼ੀਆਂ ਲਿਆਉਂਦੇ ਨੇ। ਅਤੇ ਹੁਣ ਆਪਾਂ ਰਮਨ ਜੀ ਆਪਾਂ ਜਿਹੜੀਆਂ ਟਰੱਕਿੰਗ ਇੰਡਸਟਰੀ ਨਾਲ ਜੁੜੀਆਂ ਹੋਈਆਂ ਖਬਰਾਂ ਆ ਉਸ ਦੇ ਉੱਤੇ ਜਿਹੜੀ ਉਹ ਝਾਤ ਮਾਰਨੀ ਜਿਹੜੀ ਉਹ ਸ਼ੁਰੂ ਕਰਦੇ ਹਾਂ। ਸੋ ਆਪਾਂ ਕੱਲ੍ਹ ਵੀ ਜਿੱਦਾਂ ਗੱਲ ਕਰ ਰਹੇ ਸੀ ਵੀ ਜਿਹੜਾ ਡੈਨਹੈਮ ਅਮੈਂਡਮੈਂਟ ਆ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਹੁਣ ਇੱਕ ਰੌਲਾ ਰੱਟਾ ਆ। ਇੱਕ ਨਵਾਂ ਬਿੱਲ ਜਿਹੜਾ ਆ ਉਹ ਇੰਟਰੋਡਿਊਸ ਕਹਿੰਦੇ ਆ ਉਹ ਕੀਤਾ ਜਾ ਰਿਹਾ ਆ, ਖਾਸ ਕਰਕੇ ਇੱਕ ਐਕਸਾਈਜ਼ ਜਿਹੜਾ ਟੈਕਸ ਹੁੰਦਾ ਸੀਗਾ ਉਸ ਨੂੰ ਲੈ ਕੇ ਵੀ ਸ਼ਾਇਦ ਉਸ ਨੂੰ ਜਿਹੜਾ ਰਿਪੀਲ ਕੀਤਾ ਜਾ ਸਕੇ। ਕੀ ਹੈਗਾ ਇਸ ਬਿੱਲ ਦੇ ਵਿੱਚ ਅਤੇ ਤੁਹਾਨੂੰ ਕੀ ਲੱਗਦਾ ਵੀ ਕਿੰਨੀ ਕੁ ਸੰਭਾਵਨਾ ਆ ਵੀ ਇਹ ਜਿਹੜਾ ਐਕਚੁਅਲ ਦੇ ਵਿੱਚ ਰਿਪੀਲ ਹੋ ਸਕਦਾ ਆ? ਇਹ ਜਿਹੜਾ ਬਿੱਲ ਹੈਗਾ ਜੀ ਇਹ S3052 ਇਹ ਸੈਨੇਟਰ ਕੋਰੀ ਗਾਰਡਨਰ ਰਿਪਬਲਿਕਨ ਕੋਲੋਰਾਡੋ ਤੋਂ ਉਹਨਾਂ ਨੇ ਇਹ ਜਿਹੜਾ ਇਹ ਇੰਟਰੋਡਿਊਸ ਕੀਤਾ ਹੈ ਇਸ ਵੇਲੇ। ਇਹ ਪਿਛਲੇ ਸਾਲ 2017 ਦੇ ਵਿੱਚ ਵੀ ਇੰਟਰੋਡਿਊਸ ਹੋ ਚੁੱਕਾ ਆ। ਪਹਿਲਾਂ ਤੋਂ ਬਿੱਲ ਜਿਹੜਾ ਆ ਜਿਹੜੇ ਆਪਣੇ ਸੀਗੇ US ਰਿਪਬਲਿਕਨ ਰਿਪਰੈਜ਼ੈਂਟੇਟਿਵ ਡਗ ਲਾਮਾਫੀਆ ਰਿਪਬਲਿਕਨ ਕੈਲੀਫੋਰਨੀਆ ਤੋਂ 2017 ਜੂਨ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਬਿੱਲ ਆ ਇਹ ਇੰਟਰੋਡਿਊਸ ਕੀਤਾ ਸੀਗਾ। ਹੁਣ ਇਸ ਵੇਲੇ ਇਹਦੇ 17 ਬਾਇਪਾਰਟੀਸਨ ਕੋ ਸਪਾਂਸਰ ਹੈਗੇ ਆ। ਸੋ ਜਿਹੜਾ ਇਹ ਬਿੱਲ ਹੈ ਇਹ ਕੀ ਕਹਿੰਦਾ ਕਿ ਜਿਹੜਾ ਫੈਡਰਲ ਐਕਸਾਈਜ਼ ਟੈਕਸ ਹੈ FET ਜਿਹੜਾ ਆਪਣੇ ਨਵੇਂ ਟਰੱਕਾਂ ਤੇ ਲੱਗਦਾ ਆ ਉਹਨੂੰ ਬੰਦ ਕੀਤਾ ਜਾਵੇ, ਉਹਨੂੰ ਖਤਮ ਕੀਤਾ ਜਾਵੇ। ਇਹ ਜਿਹੜਾ ਟੈਕਸ ਆ ਜੇ ਇਹਦੀ ਬੈਕਗਰਾਊਂਡ ਦੇਖੀਏ ਤੇ 1917 ਦੇ ਵਿੱਚ ਇਹ ਟੈਕਸ ਸ਼ੁਰੂ ਹੋਇਆ ਸੀ 3% ਤੋਂ, ਕਿ ਜਿਹੜੀ ਵਰਲਡ ਵਾਰ 1 ਆ ਉਹਨੂੰ ਉਸ ਟਾਈਮ ਤੇ ਫੰਡ ਕਰਨ ਲਈ ਪੇ ਕਰਨ ਲਈ ਇਹ ਟੈਕਸ ਸ਼ੁਰੂ ਕੀਤਾ ਗਿਆ ਸੀ, ਜਿਹੜਾ ਕਿ ਓਵਰ ਟਾਈਮ ਗਰੋ ਕਰਕੇ ਹੁਣ 12% ਹੋ ਗਿਆ। ਸੋ ਇਹ ਜਿਹੜੇ ਨਵੇਂ ਟਰੱਕ ਤੇ ਟ੍ਰੇਲਰ ਆਪਾਂ ਬਾਏ ਕਰਦੇ ਆ ਉਹਦੀ ਕਾਫੀ ਕਾਸਟ ਜਿਹੜੀ ਆ 15-18 ਹਜ਼ਾਰ ਤੋਂ ਲੈ ਕੇ $20,000 ਤੱਕ ਐਡ ਹੋ ਜਾਂਦੇ ਆ FET ਦੇ ਵਿੱਚ। ਸੋ ਇਹ ਜਿਹੜਾ ਟੈਕਸ ਹੈਗਾ ਆ ਦੇਖੋ ਗੌਰਮੈਂਟ ਦੇ ਕੋਲੋਂ ਟੈਕਸ ਮਾਫ ਕਰਾਉਣਾ ਜਾਂ ਟੈਕਸ ਨੂੰ ਬੰਦ ਕਰਨਾ ਜਿਹੜਾ ਆ ਉਹ ਬੜਾ ਟਫ ਹੁੰਦਾ ਆ। ਸੋ ਮੇਰੇ ਖਿਆਲ ਦੇ ਵਿੱਚ ਕੋਸ਼ਿਸ਼ਾਂ ਤਾਂ ਚੱਲ ਰਹੀਆਂ ਆ। ਹੁਣ ਥੋੜ੍ਹਾ ਜਿਹਾ ਇਹ ਆ ਕਿ ਜਿਹੜੀ ਇਹਦੀ ਬੈਕਗਰਾਊਂਡ ਆ ਉਹ ਦੇਖਦੇ ਹੋਏ ਜਾਂ ਜਿਹੜਾ ਇਹਦਾ ਹੁੰਦਾ ਆ ਕੰਮ ਦੇਖਦੇ ਹੋਏ ਚਾਂਸਿਸ ਬੜੇ ਜਿਹੜੇ ਆ ਡਿਮ ਆ, ਸਲਿਮ ਆ। ਪਰ ਇਹਦੇ ਪਿੱਛੇ ਹੁਣ ਜਿਹੜੀ ਅਮੈਰੀਕਨ ਟਰੱਕ ਡੀਲਰ ਐਸੋਸੀਏਸ਼ਨ ਆ ਉਹ ਪੂਰੀ ਦੀ ਪੂਰੀ ਜਿਹੜੀ ਜਿਹਦੇ 1800 ਮੈਂਬਰ ਦੇ ਕਰੀਬ ਹੈਗੇ ਆ, ਮੀਡੀਅਮ ਤੇ ਹੈਵੀ ਡਿਊਟੀ ਟਰੱਕਸ ਆ, ਡੀਲਰਸ਼ਿਪਾਂ ਸਾਰੀਆਂ, ਤੇ ਉਹਦੇ ਨਾਲ ਬੇਕਰ ਕਮੋਡਿਟੀਜ਼ ਹੈਗੀਆਂ, ਬੈਂਡਿਕਸ ਕਮਰਸ਼ੀਅਲ ਵਹੀਕਲ ਹੈਗੇ ਆ, ਡਾਇਮਲਰ ਟਰੱਕ ਆਫ ਨਾਰਥ ਅਮਰੀਕਾ, ਮੈਕ ਟਰੱਕ, ਨੈਸ਼ਨਲ ਟਰੱਕ ਟ੍ਰੇਲਰ ਡੀਲਰ ਐਸੋਸੀਏਸ਼ਨ, ਨੈਵਸਟਾਰ,
ਤੇ ਇਹਦੇ ਨਾਲ ਜਿਹੜੇ ਆ ਵਰਕ ਟਰੱਕ ਇੰਡਸਟਰੀ ਜਿਹੜੀ ਆ ਜਾਂ ਰੀਕ੍ਰੀਏਸ਼ਨਲ ਵਹੀਕਲ ਡੀਲਰ ਐਸੋਸੀਏਸ਼ਨ ਆ, ਉਹਦੇ ਨਾਲ ਆਪਣੀ ਵਾਲਵੋ ਟਰੱਕਸ ਆਫ ਨਾਰਥ ਅਮਰੀਕਾ, ਟਰੱਕ ਟ੍ਰੇਲਰ ਮੈਨੂਫੈਕਚਰ ਐਸੋਸੀਏਸ਼ਨ ਤੇ ਹੋਰ ਬਹੁਤ ਜ਼ਿਆਦੀਆਂ ਜਿਹੜੀਆਂ ਐਸੋਸੀਏਸ਼ਨ ਇਹਦੇ ਪਿੱਛੇ ਆ ਇਸ ਵੇਲੇ, ਕਿਉਂਕਿ ਇਹ ਟਰੱਕ ਦੀ ਕਾਸਟ ਦੇ ਵਿੱਚ 20-22 ਹਜ਼ਾਰ ਦਾ ਵਾਧਾ ਹੋ ਜਾਣਾ ਇੱਕ ਟੈਕਸ ਦੇ ਤੌਰ ਤੇ ਇਹ ਬਹੁਤ ਵੱਡਾ ਜਿਹੜਾ ਐਕਸਪੈਂਸ ਹੈਗਾ ਆ। ਤੇ ਬੜੀ ਵਾਰੀ ਜਿਹੜੇ ਨਵੇਂ ਟਰੱਕ ਆ ਉਹਨੂੰ ਲੈਣ ਲੱਗਿਆ ਬੰਦਾ ਕਈ ਵਾਰੀ ਪਿੱਛੇ ਹਟ ਜਾਂਦਾ, ਪਿੱਛੇ ਪੈਰ ਕਰ ਲੈਂਦਾ ਕਿ ਯਾਰ FET ਇੰਨੀ ਜ਼ਿਆਦੀ ਆ। ਤੇ ਸੋ ਇਹ ਨਾਲ ਦੇ ਨਾਲ ਇੱਕ ਹੋਰ ਵੀ ਚੀਜ਼ ਇਹਦੇ 'ਚ ਹੋ ਰਹੀ ਆ ਕਿ ਇਹ ਇੱਕ ਬਲੈਕ ਮਾਰਕੀਟ ਥੋੜ੍ਹੀ ਜਿਹੀ ਨੂੰ ਵੀ ਇੱਕ ਜਨਮ ਦਿੰਦਾ ਆ ਟੈਕਸ, ਕਿਉਂਕਿ ਜਿਹੜੇ ਟਰੱਕ ਇਸ ਵੇਲੇ ਨਵੇਂ ਆ ਉਹਦੇ ਤੇ ਇੰਨੇ % FET ਲੱਗਣੀ ਆ, ਪਰ ਉਹੀ ਟਰੱਕ ਜਿਹੜਾ ਆ ਉਹ ਜੇ 10 ਮੀਲ ਚੱਲ ਕੇ ਇੱਕ ਸੇਲ ਕਰਕੇ ਪੁਰਾਣਾ ਹੋ ਜਾਂਦਾ, ਕਹਿ ਲਓ ਵੀ ਲੋਟ ਤੋਂ ਬਾਹਰ ਆਣ ਕੇ, ਤੇ ਉਹਦੇ ਤੇ FET ਨਹੀਂ ਲੱਗ ਸਕਦੀ। ਸੋ ਕਾਫੀ ਚੀਜ਼ਾਂ ਜਿਹੜੀਆਂ ਆ ਇਹਦੇ ਪਿੱਛੇ ਹੈਗੀਆਂ, ਇਹਨੂੰ ਰੋਕਣ ਦੇ ਪਿੱਛੇ। ਸੋ ਕੋਸ਼ਿਸ਼ ਤਾਂ ਇਹੋ ਹੀ ਆ ਕਿ ਇਹ ਜਿਹੜਾ ਆ ਇਹ ਖਤਮ ਹੋ ਜਾਣਾ ਚਾਹੀਦਾ, ਕਿਉਂਕਿ ਜਿਹੜੇ ਕੰਮ ਵਾਸਤੇ ਸ਼ੁਰੂ ਕੀਤਾ ਸੀਗਾ ਉਹ ਤਾਂ ਖਤਮ ਹੋ ਚੁੱਕਾ ਬਹੁਤ ਦੇਰ ਦਾ। ਜੀ ਬਿਲਕੁਲ, ਆਲਮੋਸਟ 100 ਸਾਲ ਤੋਂ ਉੱਤੇ ਟੱਪ ਗਿਆ। ਬਿਲਕੁਲ ਜੀ, 100 ਸਾਲ ਦੀ ਜਿਹੜਾ ਇਹਨਾਂ ਨੂੰ ਪੂਰਾ ਯਾਦ ਆਇਆ ਆ। 1917 ਦਾ ਲੱਗਾ, 2018 ਦੇ ਵਿੱਚ ਹੁਣ ਇਹਨਾਂ ਨੂੰ ਯਾਦ ਆਇਆ ਆ। ਅਤੇ ਜਿੱਦਾਂ ਤੁਸੀਂ ਪਹਿਲਾਂ ਕਿਹਾ ਆ, ਇਹ ਔਖਾ ਆ ਸਰਕਾਰ ਦੇ ਕੋਲੋਂ ਜਿਹੜੇ ਟੈਕਸ ਆ ਉਹ ਮੁੜ ਕੇ ਮਾਫ ਜਿਹੜੇ ਉਹ ਕਰਾਉਣੇ। ਉਹ ਪੈਸੇ ਆਉਂਦੇ ਜਿਹੜੇ ਉਹ ਕਿੱਦਾਂ ਛੱਡ ਦੇਣਗੇ? ਗੱਲ ਤਾਂ ਇਹ ਆ ਵੀ ਉਹ ਇੱਦਾਂ ਜਿਹੜਾ ਕਿੱਦਾਂ ਆ। ਪਰ ਇਹ ਵੀ ਆ ਵੀ ਨਾਲ ਰੀਸੈਂਟਲੀ ਹੁਣ ਜੇ ਦੇਖਿਆ ਤਾਂ ਇਨਕਮ ਟੈਕਸ ਦੇ ਵਿੱਚ ਬ੍ਰੇਕਾਂ ਵੀ ਦਿੱਤੀਆਂ ਇਹ ਸਰਕਾਰ ਨੇ। ਇਹ ਜਿਹੜਾ ਪ੍ਰਸ਼ਾਸਨ ਆ ਇਹ ਕਹਿੰਦਾ ਵੀ ਅਸੀਂ ਰੈਗੂਲੇਸ਼ਨ ਜਿਹੜੀਆਂ ਘਟਾਉਣ ਦੇ ਹੱਕ ਦੇ ਵਿੱਚ ਆ। ਸੋ ਕਿਹਾ ਨਹੀਂ ਜਾ ਸਕਦਾ ਵੀ ਕੇਸ ਵਾਲੇ ਪਾਸੇ ਨੂੰ ਜਿਹੜਾ ਵਧੂਗਾ, ਅਤੇ ਪਰ ਗੱਲ ਇਹ ਆ ਵੀ ਜਿਸ ਰਫਤਾਰ ਦੇ ਨਾਲ ਇਹ ਇੰਡਸਟਰੀ ਦੇ ਵਿੱਚ ਵਾਧਾ ਹੋ ਰਿਹਾ ਆ, ਬਿਲੀਅਨਸ ਆਫ ਡਾਲਰਸ ਦਾ ਜਿਹੜਾ ਇਸ ਦੇ ਵਿੱਚ ਰੋਜ਼ਾਨਾ ਦਾ ਕਹਿ ਸਕਦੇ ਹਾਂ ਵੀ ਇਹ ਕੰਮ ਜਿਹੜਾ ਇੱਧਰ ਤੋਂ ਉੱਧਰ ਜਿਹੜਾ ਸਮਾਨ ਆ ਉਹ ਮੂਵ ਹੁੰਦਾ ਆ। ਸੋ ਰੋਜ਼ ਨਵੇਂ ਹਜ਼ਾਰਾਂ ਹੀ ਜਿਹੜੇ ਟਰੱਕ ਆ ਉਹ ਵਿਕ ਰਹੇ ਨੇ। ਸੋ ਕਿੱਦਾਂ ਜਿਹੜੇ ਉਹ ਛੱਡਣਗੇ 20-22 ਹਜ਼ਾਰ ਹਰ ਇੱਕ ਟਰੱਕ ਦੇ ਪਿੱਛੇ? ਇਹ ਦੇਖਣ ਵਾਲੀ ਜਿਹੜੀ ਗੱਲ ਆ ਉਹ ਰਹੂਗੀ। ਬਿਲਕੁਲ ਬਿਲਕੁਲ, ਬਹੁਤ ਵੱਡੀ ਗੱਲ ਆ। ਤੇ ਬਾਕੀ ਤੁਸੀਂ ਜਿਹੜੀ ਗੱਲ ਕੀਤੀ ਆ ਡੈਨਮ ਅਮੈਂਡਮੈਂਟ ਦੀ, ਇਹ ਜਿਹੜਾ ਇੱਕ ਅਮੈਂਡਮੈਂਟ ਆ ਇਹ ਜਿਹੜਾ ਥੋੜਾ ਚਿਰ ਪਹਿਲਾਂ ਇੰਟਰੋਡਿਊਸ ਕੀਤਾ ਗਿਆ ਸੀਗਾ ਕਿ ਜਿਹੜੇ ਸਾਡੇ ਸਟੇਟਸ ਹੈਗੀਆਂ ਆ ਉਹਨਾਂ ਦੇ ਡਿਫਰੈਂਟ ਲਾਅ ਹੈਗੇ ਆ ਟਰੱਕਿੰਗ ਵਾਸਤੇ, ਤੇ ਕਈ ਜਿਹੜੀਆਂ ਸਟੇਟਾਂ ਹੈਗੀਆਂ ਉਹਨਾਂ ਦੇ ਸਿਮਿਲਰ ਹੈਗੇ ਆ ਫੈਡਰਲ ਨੂੰ, ਤੇ ਕਈਆਂ ਦੇ ਜਿਹੜੇ ਡਿਫਰੈਂਟ ਆ। ਖਾਸ ਕਰਕੇ ਆਪਣੇ ਕੈਲੀਫੋਰਨੀਆ ਦੇ ਜਿਹੜੇ ਲੇਬਰ ਲਾਅਜ਼ ਆ ਉਹ ਅਪਲਾਈ ਹੁੰਦੇ ਆ ਟਰੱਕਿੰਗ ਤੇ ਟਰੱਕਿੰਗ ਦੇ ਨਾਲ ਕਿਉਂਕਿ ਜਿਹੜੇ ਟਰੱਕ ਹੁਣ ਅਕ੍ਰੋਸ ਸਟੇਟ ਲਾਈਨ ਜਾਂਦੇ ਆ ਜਾਂ 48 ਸਟੇਟ ਟਰੈਵਲ ਕਰਦੇ ਆ, ਉਹ ਜਦੋਂ ਕੈਲੀਫੋਰਨੀਆ ਆਉਂਦੇ ਆ ਤੇ ਉਹਨਾਂ ਨੂੰ ਕੈਲੀਫੋਰਨੀਆ ਦੇ ਜਿਹੜੇ ਮਿਨੀਮਮ ਵੇਜ ਲਾ ਜਾਂ ਸਪੈਸੀਫਿਕ ਰੈਸਟ ਐਂਡ ਬ੍ਰੇਕ ਰੂਲ ਜਿਹੜੇ ਆ ਲਾਗੂ ਹੁੰਦੇ ਆ। ਪਰ ਉਹ ਜਿੱਦਾਂ ਕਹਿ ਲਓ ਵੀ ਫੈਡਰਲ ਲਾਅ ਨਹੀਂ ਹੈਗੇ, ਇਕੱਲੇ ਕੈਲੀਫੋਰਨੀਆ ਦੇ ਆ। ਸੋ ਇਹ ਕਾਫੀ ਦੇਰ ਤੋਂ ਇਹ ਜਦੋਜਹਿਦ ਚੱਲਦੀ ਆ ਰਹੀ ਆ ਕਿ ਜਿਹੜੇ ਲੋਕਲ ਜਿਹੜੀਆਂ ਆਪਣੀਆਂ ਸਟੇਟਸ ਹੈਗੀਆਂ ਆ ਜਿਹੜੀਆਂ, ਉਹਨਾਂ ਦੇ ਜਿਹੜੇ ਲਾਅਜ਼ ਆ ਉਹ ਸੁਪਰਸੀਡ ਹੋਣੇ ਚਾਹੀਦੇ ਆ। ਜਿਹੜਾ ਫੈਡਰਲ ਲਾਅ ਆ ਉਹ ਇੱਕ ਹੋਣਾ ਚਾਹੀਦਾ ਸਾਰੀ ਇੰਡਸਟਰੀ ਲਈ। ਸੋ ਇਹ ਜਿਹੜੀ ਚੀਜ਼ ਹੁਣ ਕਾਫੀ ਦੇਰ ਤੋਂ ਇਹ ਜਦੋਜਹਿਦ ਚੱਲਦੀ ਆ ਰਹੀ ਸੀਗੀ, ਤੇ ਇਹਦੇ ਵਿੱਚ ਹੁਣ ਇੱਕ ਆਪਣੇ ਜਿਹੜੇ ਡੈਨਮ ਮਿਸਟਰ ਹੈਗੇ ਆ ਇੱਥੋਂ ਕੈਲੀਫੋਰਨੀਆ ਤੋਂ, ਉਹਨਾਂ ਨੇ ਤੇ ਆਪਣੇ 2 ਹੋਰ ਉਹਨਾਂ ਨਾਲ ਹੈਗੇ ਆ ਕਿਊਲਰ ਤੇ ਕਾਸਟਾ, ਇਹਨਾਂ ਨੇ ਇਹ ਅਮੈਂਡਮੈਂਟ ਜਿਹੜੀ ਆ ਇਹ ਪਾਈ ਸੀਗੀ ਕਿ ਜਿਹੜਾ ਕੈਲੀਫੋਰਨੀਆ ਦਾ ਲਾਅ ਹੈਗਾ ਆ ਇਹ, ਜਾਂ ਮਤਲਬ ਕਿ ਕੋਈ ਵੀ ਸਟੇਟ ਦਾ ਲਾਅ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ। ਇੰਟਰਸਟੇਟ ਜਿਹੜੀ ਟਰੱਕਿੰਗ ਇੰਡਸਟਰੀ ਆ ਉੱਤੇ ਇੱਕੋ ਫੈਡਰਲ ਲਾਅ ਲਾਗੂ ਹੋਣਾ ਚਾਹੀਦਾ। ਸੋ ਇਹਨਾਂ ਨੇ ਅਮੈਂਡਮੈਂਟ ਪਾਈ ਸੀਗੀ, ਤੇ ਇਹ ਅਮੈਂਡਮੈਂਟ ਜਿਹੜੀ ਆ ਕਾਫੀ ਇਸ ਵੇਲੇ ਚਰਚਾ ਦਾ ਵਿਸ਼ਾ ਇਸ ਕਰਕੇ ਬਣੀ ਹੈ ਕਿਉਂਕਿ ਜਿਹੜਾ JB ਹੰਟ ਦੇ ਉੱਤੇ ਮੀਲ ਐਂਡ ਬ੍ਰੇਕ ਦੀ ਟਰਾਇਲ ਜਿਹੜੀ ਸੀ, ਕਿਉਂਕਿ ਆਪਣਾ ਪਿਛਲੇ 2 ਮਹੀਨੇ ਪਹਿਲਾਂ ਵੀ ਆਪਣੇ ਜਿਹੜਾ ਕੈਲੀਫੋਰਨੀਆ ਸੁਪਰੀਮ ਕੋਰਟ ਨੇ ਜਿਹੜਾ ਰੂਲਿੰਗ ਦਿੱਤੀ ਆ ਕਿ ਜਿਹੜੇ ਮੀਲ ਐਂਡ ਰੈਸਟ ਬ੍ਰੇਕ ਜਿਹੜੀ ਆ ਉਹ ਤੁਹਾਨੂੰ ਮਤਲਬ ਕੈਲੀਫੋਰਨੀਆ ਦੇ ਹਿਸਾਬ ਦੇ ਨਾਲ ਉਹਨਾਂ ਨੇ ਕੰਪਨੀਆਂ ਨੂੰ ਕਿਹਾ ਵੀ ਉਹਨਾਂ ਨੂੰ ਕਰਨੀ ਪਊਗੀ, ਜਾਂ ਜਿਹੜੀ ਆਪਣੀ ਥੋੜ੍ਹੀ ਜਿਹੀ 2-3 ਚੀਜ਼ਾਂ ਹੋਰ ਵੀ ਉਹਨਾਂ ਨੇ ਕਹੀਆਂ ਸੀਗੀਆਂ, ਜਿਹੜੀ ਇੱਕ ਮਿਸ ਕਲਾਸੀਫਿਕੇਸ਼ਨ ਵਾਲੀ ਸੀਗੀ ਤੇ ਇਹ ਵੀ। ਸੋ ਹੁਣ ਜਿਹੜਾ ਇਹਦੀ ਰੂਲਿੰਗ ਆਉਣ ਕਰਕੇ JB ਹੰਟ ਦਾ ਵੀ ਜਿਹੜਾ ਲਾਅਸੂਟ ਆ ਉਹ ਮੂਵ ਫਾਰਵਰਡ ਹੋ ਗਿਆ। ਸਤੰਬਰ ਦੇ ਵਿੱਚ ਉਹਨਾਂ ਦੀ ਕੋਰਟ ਦੇ ਵਿੱਚ ਚਲਾ ਗਿਆ, ਜਾਣਾ ਆ ਟਰਾਇਲ ਵਾਸਤੇ ਜੀ।
ਪਰ ਜੇ ਇਹ ਡੈਨਮ ਅਮੈਂਡਮੈਂਟ ਜਿਹੜੀ ਆ ਇਹ ਕਾਮਯਾਬ ਹੋ ਜਾਂਦੀ ਹੈ ਤੇ ਦੈਨ ਕਾਫੀ ਅਸਰ ਪਊਗਾ ਕਿ ਜਿਹੜੀਆਂ ਸਟੇਟਸ ਹੈਗੀਆਂ ਜਿਨ੍ਹਾਂ ਦੇ ਡਿਫਰੈਂਟ ਲਾਅ ਹੈਗੇ ਆ ਉਹ ਡਜ਼ ਨਾਟ ਮੈਟਰ ਨਾਓ ਬਿਕਾਜ਼ ਜੇ ਜਿਹੜੀ ਫੈਡਰਲ ਅਮੈਂਡਮੈਂਟ ਆ ਫੈਡਰਲ ਲਾਅ ਆ ਉਹ ਸੁਪਰਸੀਡ ਕਰੂਗਾ। ਚਾਹੀਦਾ ਤਾਂ ਇਹੋ ਹੀ ਆ ਕਿ ਜੇ ਟਰੱਕ ਇੱਕ ਟਰੈਵਲ ਕਰ ਰਿਹਾ ਪੂਰੇ ਯੂਨਾਈਟਿਡ ਸਟੇਟਸ ਦੇ ਵਿੱਚ ਤੇ ਉੱਤੇ ਫੈਡਰਲ ਲਾਅ ਲਾਗੂ ਹੋਣਾ ਚਾਹੀਦਾ ਨਾ ਕਿ ਸਟੇਟ ਦਾ, ਕਿਉਂਕਿ ਦੇਖੋ ਨਾ ਕਿ ਜਦੋਂ ਟਰੱਕ ਕਿਤੇ ਵੀ ਜਾਂਦਾ ਹੈ ਬਾਹਰ ਉਹ ਤੇ ਹੋਰ ਲਾਅ ਹੁੰਦਾ, ਜਦੋਂ ਕੈਲੀਫੋਰਨੀਆ ਐਂਟਰ ਕਰਦਾ ਉੱਤੇ ਡਿਫਰੈਂਟ ਲਾਅ ਹੈਗਾ। ਸੋ ਹੁਣ ਡਰਾਈਵਰ ਜਿਹੜਾ ਡਿਫਰੈਂਟ ਸਟੇਟਸ ਜਾ ਰਿਹਾ ਉਹਨੂੰ ਹਰ ਜਿਹੜੀ ਕੰਪਨੀ ਹੈਗੀ ਆ ਉਹਨੂੰ ਹਰ ਡਿਫਰੈਂਟ ਸਟੇਟ ਦੇ ਨਾਲ ਜਿੱਥੇ ਜਿੱਥੇ ਲਾਅ ਚੇਂਜ ਹੁੰਦਾ ਉਹਨੂੰ ਉਹਦੇ ਨਾਲ ਕੰਪਲਾਈ ਕਰਨਾ ਪੈਂਦਾ ਔਰ ਖਾਸ ਕਰਕੇ ਕੈਲੀਫੋਰਨੀਆ ਦਾ ਲਾਅ ਜਿਹੜਾ ਆ ਕਾਫੀ ਸਟ੍ਰਿਕਟ ਹੈਗਾ। ਸੋ ਹੋਪਫੁਲੀ ਦੇਖੋ ਜੇ ਅਮੈਂਡਮੈਂਟ ਜਿਹੜੀ ਆ ਇਹ ਪੁਸ਼ ਹੋ ਜਾਂਦੀ ਹੈ ਜਾਂ ਲਾਗੂ ਹੋ ਜਾਂਦੀ ਆ ਤੇ ਮੇਰੇ ਖਿਆਲ ਦੇ ਵਿੱਚ ਕਾਫੀ ਜਿਹੜਾ ਆ ਉਹ ਫਰਕ ਪਊਗਾ ਇੰਡਸਟਰੀ ਦੇ ਉੱਤੇ। ਤੇ ਦੂਜੇ ਪਾਸੇ ਜਿਹੜੀਆਂ ਹੁਣ ਆਪਣੀਆਂ ਜਥੇਬੰਦੀਆਂ ਹੈਗੀਆਂ ਜਿਹੜੀਆਂ ਡਰਾਈਵਰ ਦੇ ਹੱਕ ਦੀ ਗੱਲ ਕਰਦੀਆਂ ਉਹ ਕਹਿੰਦੇ ਆ ਵੀ ਇਹ ਨਹੀਂ ਹੋਣਾ ਚਾਹੀਦਾ, ਇਹ ਨਹੀਂ ਪਾਸ ਹੋਣਾ ਚਾਹੀਦਾ, ਕਿਉਂਕਿ ਜਿਹੜਾ ਡਰਾਈਵਰ ਕੈਲੀਫੋਰਨੀਆ ਦੇ ਵਿੱਚ ਚੱਲ ਰਿਹਾ ਜਾਂ ਕੈਲੀਫੋਰਨੀਆ ਦੇ ਵਿੱਚ ਰਹਿ ਰਿਹਾ ਉਹਨੂੰ ਉਹਦੇ ਕੈਲੀਫੋਰਨੀਆ ਦੇ ਜਿਹੜੇ ਹੱਕ ਆ ਜਾਂ ਕੈਲੀਫੋਰਨੀਆ ਦੀ ਜਿਹੜੀਆਂ ਸਹੂਲਤਾਂ ਆ ਉਹ ਮਿਲਣੀਆਂ ਚਾਹੀਦੀਆਂ, ਜਿਹੜੇ ਲਾਅ ਉੱਤੇ ਲਾਗੂ ਹੋਣੇ ਚਾਹੀਦੇ। ਸੋ ਇਹ ਕਾਫੀ ਮਤਲਬ ਕਿ ਜ਼ੋਰ ਸ਼ੋਰ ਨਾਲ ਇਹਨਾਂ ਦੋਨੋਂ ਚੀਜ਼ਾਂ ਤੇ ਦੋਨੋਂ ਪਾਸਿਓਂ ਕੰਮ ਚੱਲ ਰਿਹਾ। ਤੇ ਹੁਣ ਆਉਣ ਵਾਲਾ ਸਮਾਂ ਦੇਖੋ ਕਿ ਜਦੋਂ ਜੇ ਟ੍ਰਾਇਲ ਤੱਕ ਜਾਂਦਾ ਜਾਂ ਉਸ ਤੋਂ ਪਹਿਲਾਂ ਜਿਹੜੀ ਅਮੈਂਡਮੈਂਟ ਹੈਗੀ ਆ ਡੈਨਮ ਅਮੈਂਡਮੈਂਟ ਹੈਗੀ ਆ ਜੀ ਉਹ ਮਤਲਬ ਕਿ ਪੁਸ਼ ਹੋ ਜਾਂਦੀ ਆ ਤੇ ਦੋਨੋਂ ਦੇ ਵਿੱਚੋਂ ਕਿਹੜੀ ਚੀਜ਼ ਜਿਹੜੀ ਹੈ ਕਾਮਯਾਬ ਹੁੰਦੀ ਹੈ। ਕਾਫੀ ਦੋਨੋਂ ਦੇ ਪਿੱਛੇ ਲੌਬੀ ਤਾਂ ਕਾਫੀ ਆ ਸਟਰੋਂਗ ਆ ਦੋਨੋਂ ਪਾਸੇ। ਇੱਕ ਪਾਸੇ ਬਿਲਕੁਲ ਕਹਿ ਸਕਦੇ ਹਾਂ ਵੀ ਇੰਨੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਚਾਹੁੰਦੀਆਂ ਨਹੀਂ ਆ ਵੀ ਉਹਨਾਂ ਦੇ ਡਰਾਈਵਰ ਜਿਹੜੇ ਆ ਜਿੱਦਾਂ ਕੈਲੀਫੋਰਨੀਆ ਦੇ ਵਿੱਚ 30 ਮਿੰਟ ਵਾਲੀ ਜਿਹੜੀ ਬ੍ਰੇਕ ਲੈਣ ਅਤੇ ਕਿਉਂਕਿ ਫਿਰ ਉਹਨਾਂ ਨੂੰ ਉਹ 30 ਮਿੰਟ ਦੇ ਬ੍ਰੇਕ ਦੇ ਪੈਸੇ ਵੀ ਦੇਣੇ ਪੈਣੇ ਆ ਅਤੇ ਸਮਾਨ ਵੀ ਉਹਨਾਂ ਦਾ ਜਿਹੜਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜਾ ਉਹ ਲੇਟ ਪਹੁੰਚੂਗਾ। ਆਈ ਥਿੰਕ ਜਿਹੜਾ ਕੇਸ ਵੀ ਆ ਇਹੀ ਜਿਹੜਾ JB ਹੰਟ ਦੇ ਉੱਤੇ ਜਿਹੜਾ ਕਲਾਸ ਐਕਸ਼ਨ ਲਾ ਸੂਟ ਆ ਉਹ ਜਿਹੜਾ ਚੱਲ ਰਿਹਾ ਹੋਇਆ 2007 ਦੇ ਜਿਹੜੇ ਇੰਪਲੋਈਜ਼ ਆ ਉਹਨਾਂ ਨੇ ਜਿਹੜਾ ਉਸ ਟਾਈਮ ਦਾ ਜਿਹੜਾ ਆ ਉਹ ਕੀਤਾ ਹੋਇਆ ਆ। ਸੋ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਵੀ ਜਿਹੜੇ ਕੈਲੀਫੋਰਨੀਆ ਸੁਪਰੀਮ ਕੋਰਟ ਦਾ ਆਇਆ ਸੀਗਾ ਇੱਕ ਪਿਛਲੇ ਦਿਨਾਂ ਦੇ ਵਿੱਚ ਫੈਸਲਾ, ਉਸ ਤੋਂ ਬਾਅਦ ਦੇ ਵਿੱਚ ਇਹ ਮਸਲਾ ਜਿਹੜਾ ਕਾਫੀ ਜ਼ਿਆਦਾ ਦੁਬਾਰਾ ਤੂੜ ਫੜ ਗਿਆ ਆ। ਅਤੇ ਪਰ ਨਾਲ ਸਵਾਲ ਮੇਰਾ ਇਹ ਵੀ ਆ ਵੀ ਜੇ ਡੈਨਹਮ ਅਮੈਂਡਮੈਂਟ ਹੁਣ ਲਾਗੂ ਹੁੰਦੀ ਆ ਪਰ ਇਹ ਕੇਸ ਹੈਗਾ 2007 ਦਾ, ਉਸ ਮਾਮਲੇ ਦੇ ਵਿੱਚ ਫਿਰ ਜਿਹੜਾ ਕਿੱਦਾਂ ਬਣੂਗਾ? ਉਹ ਤਾਂ ਉਹ ਪਿਛਲੇ ਸਮੇਂ ਦੇ ਲਾਅ ਦੇ ਮੁਤਾਬਿਕ ਜਿਹੜਾ ਆ ਉਹ ਚੱਲਣਗੇ ਜਿਹੜਾ 1994 ਦੇ ਵਿੱਚ US ਕੋਰਟ ਆਫ ਅਪੀਲਜ਼ ਫਾਰ 9th ਸਰਕਟ ਉਹਨਾਂ ਨੇ ਕਿਹਾ ਸੀਗਾ ਵੀ ਜਿਸ ਹਿਸਾਬ ਦੇ ਨਾਲ ਉਹ ਕਰਦੇ ਸੀ ਪ੍ਰੋਹਿਬਿਟ ਕਰਦੇ ਸੀਗੇ ਇੰਡੀਵਿਜੂਅਲ ਸਟੇਟਸ ਨੂੰ। ਸੋ ਇਹ ਜਿਹੜਾ ਫਿਰ ਮਸਲਾ ਕਿਸ ਪਾਸੇ ਵੱਲ ਨੂੰ ਤੁਹਾਨੂੰ ਲੱਗਦਾ ਵੀ ਨਿਬੜ ਸਕਦਾ ਆ ਕਿ ਡਰਾਈਵਰ ਦੇ ਹੱਕ ਦੇ ਵਿੱਚ ਜਾਊਗਾ ਕਿ ਜਿਹੜੀ ਵੱਡੀ ਕੰਪਨੀ JB ਹੰਟ ਉਹਨਾਂ ਦੇ ਹੱਕ ਦੇ ਵਿੱਚ ਜਾ ਸਕਦਾ? ਦੇਖੋ ਜੇ ਤਾਂ ਅਕੋਰਡਿੰਗ ਟੂ ਜਿਹੜਾ ਅਸੀਂ ਪੜ੍ਹਿਆ ਸਾਰਾ ਜਾਂ ਅਕੋਰਡਿੰਗ ਟੂ ਜਿਹੜੀ ਰਿਸਰਚ ਕੀਤੀ ਉਹਦੇ ਵਿੱਚ ਇਹ ਆ ਕਿ ਇਹ ਜੇ ਅਮੈਂਡਮੈਂਟ ਪਾਸ ਹੋ ਜਾਂਦੀ ਆ ਤਾਂ ਇਹ JB ਹੰਟ ਨੂੰ ਕਾਫੀ ਹੈਲਪ ਕਰੂਗੀ। ਅੱਗੇ ਦੇਖਣ ਵਾਲੀ ਗੱਲ ਇਹ ਆ ਕਿ ਜਦੋਂ ਜਿਹੜਾ ਕੇਸ ਕੋਰਟ ਦੇ ਵਿੱਚ ਜਾਂਦਾ ਜਦੋਂ ਟਰਾਇਲ ਹੁੰਦੀ ਹੈ ਤੇ ਟਰਾਇਲ ਦੇ ਵਿੱਚ ਇਟ ਕੈਨ ਗੋ ਈਦਰ ਵੇ ਡਿਪੈਂਡਿੰਗ ਅਪੋਨ ਦਾ ਜਿਊਰੀ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜੇ ਉਹਨਾਂ ਦੇ ਜਾਈਏ ਤੱਥਾਂ ਤੇ ਜਾਈਏ ਜਾਂ ਜਿਹੜੇ ਰਿਸਰਚ ਕਰ ਰਹੇ ਆ ਜਿਹੜੇ ਐਕਸਪਰਟ ਹੈ ਉਹਨਾਂ ਤੇ ਜਾਈਏ ਤੇ ਉਹ ਕਹਿੰਦੇ ਕਿ ਇਹਦਾ ਫਾਇਦਾ ਹੋਊਗਾ JB ਹੰਟ ਨੂੰ। ਪਰ ਡੈਫੀਨੇਟਲੀ ਜਦੋਂ ਕੋਰਟ ਦੇ ਵਿੱਚ ਕੇਸ ਹੈਗਾ ਦੈਨ ਉਹਦਾ ਜ਼ਿਆਦਾ ਜਿਹੜਾ ਪਤਾ ਨਹੀਂ ਲੱਗਦਾ ਕਿ ਇਹ ਜਿਹੜੀ ਜਿਊਰੀ ਆ ਕਿਹੜੇ ਪਾਸੇ ਨੂੰ ਚਲੇ ਜਾਣਾ ਹੈ। ਤੇ ਬਾਕੀ ਜਿਹੜੀ ਆ ਇਹਦੀ ਸਪੋਰਟ ਹੈਗੀ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਵੀ ਕਰ ਰਹੀ ਆ ਕਿ ਇਹ ਲਾਅ ਜਿਹੜਾ ਆ ਪਾਸ ਹੋਣਾ ਚਾਹੀਦਾ ਔਰ ਜਿਹੜਾ ਲਾਅ ਜਿਹੜਾ ਆਪਣਾ ਹੈਗਾ ਕਿ ਇਹ ਯੂਨੀਫਾਰਮਿਟੀ ਹੋਣੀ ਚਾਹੀਦੀ ਆ ਕਿ ਜਿਹੜੀ ਇੱਕ ਟਰੱਕਿੰਗ ਇੰਡਸਟਰੀ ਹੈਗੀ ਆ ਜੇ ਤੁਹਾਡਾ ਕੁਛ ਪਰਸੈਂਟੇਜ ਤੁਹਾਡਾ ਜਿਹੜਾ ਜਾਂ ਜ਼ਿਆਦਾ ਪਰਸੈਂਟੇਜ ਜਿਹੜਾ ਤੁਹਾਡਾ ਕੰਮ ਹੈਗਾ ਤੁਸੀਂ ਬਾਹਰ ਕਰਦੇ ਆਊਟ ਆਫ ਸਟੇਟ ਕਰਦੇ ਆ। ਜਿੱਦਾਂ ਕਿ ਆਪਣੇ ਟਰੱਕ ਕਹਿ ਲਓ ਕਿ ਤੁਸੀਂ ਆਪਣੇ ਹੁਣ ਜਿੰਨੇ ਵੀ ਬੰਦੇ ਹੈਗੇ ਆ ਉਹ ਆਪਾਂ ਸਾਰੇ ਆਲਮੋਸਟ ਆਪਣੇ 50-60% ਜਿਹੜੇ ਆ ਉਹ ਆਊਟ ਆਫ ਸਟੇਟ ਹੁੰਦਾ ਉਹਨਾਂ ਦਾ ਕੰਮ ਜੀ। ਉਹ ਮੇਰੇ ਖਿਆਲ ਨਾਲ ਜਿੱਥੋਂ ਤੱਕ ਕੋਸ਼ਿਸ਼ ਹੈ ਕਿ ਉਹ ਪਰਸੈਂਟੇਜ ਦੇ ਹਿਸਾਬ ਨਾਲ ਹੋਊਗਾ ਵੀ ਜੇ ਇੰਨੀ ਪਰਸੈਂਟ ਤੋਂ ਤੁਹਾਡਾ ਕੰਮ ਵੱਧ ਹੁੰਦਾ ਹੈ ਤੇ ਤੁਸੀਂ
ਫੈਡਰਲ ਲਾਅ ਦੇ ਥੱਲੇ ਆਉਂਦੇ ਆ। ਚਾਹੀਦਾ ਇੱਦਾਂ ਹੀ ਆ, ਜੇ ਤੁਸੀਂ ਮੈਕਸੀਮਮ ਕੰਮ ਸਟੇਟ 'ਚ ਕਰਦੇ ਆ ਤੇ ਤੁਹਾਨੂੰ ਸਟੇਟ ਦਾ ਲਾਅ ਹੋਵੇ, ਜੇ ਮੈਕਸੀਮਮ ਕੰਮ ਤੁਸੀਂ ਆਊਟ ਆਫ ਸਟੇਟ ਕਰਦੇ ਆ ਤੇ ਤੁਹਾਨੂੰ ਫੈਡਰਲ ਲਾਅ ਲਾਗੂ ਹੋਵੇ ਤੁਹਾਡੇ। ਜੀ ਜੀ ਜੀ। ਅਤੇ ਪਰ ਨਾਲ ਆਪਾਂ ਜੇ ਦੇਖਿਆ ਜਾਵੇ ਵੀ ਜਿਹੜੀ ਅਮਰੀਕਾ ਦੇ ਵਿੱਚ ਇੱਕ ਜਿਹੜੀ ਖੂਬੀ ਇਹ ਵੀ ਹੈਗੀ ਆ ਵੀ ਸਟੇਟਾਂ ਨੂੰ ਖੁਦ ਮੁਖਤਿਆਰੀ ਦੀ ਬਹੁਤ ਜ਼ਿਆਦਾ ਜਿਹੜੀ ਇਸ ਦੇ ਵਿੱਚ ਹੈਗੀ ਆ। ਹੁਣ ਆਪਾਂ ਮੈਰੀਜੁਆਨਾ ਦੇ ਲਾਜ਼ ਨੂੰ ਲੈ ਕੇ ਜੇ ਦੇਖਿਆ ਜਾਵੇ, ਜੇ ਆਪਾਂ ਉਹਦਾ ਕੰਪੈਰੀਜ਼ਨ ਕਰਨਾ ਹੋਵੇ, ਫੈਡਰਲ ਲਾ ਕਹਿੰਦਾ ਵੀ ਜੇ ਫੈਡਰਲ ਏਜੰਟ ਤੁਹਾਨੂੰ ਫੜਦਾ ਆ, ਇਰਰਿਸਪੈਕਟਿਵ ਤੁਸੀਂ ਕਿਹੜੇ ਵੀ ਸਟੇਟ ਦੇ ਵਿੱਚ ਹੋ, ਚਾਹੇ ਉੱਥੇ ਲੀਗਲ ਵੀ ਆ, ਤੁਸੀਂ ਕਾਨੂੰਨ ਦੀ ਉਲੰਘਣਾ ਦੇ ਵਿੱਚ ਹੋ, ਅਤੇ ਤੁਹਾਨੂੰ ਜਿਹੜਾ ਉੱਥੇ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ ਆ। ਪਰ ਉਹੀ ਜਿਹੜਾ ਕੈਲੀਫੋਰਨੀਆ ਵਾਲਾ ਜੇ ਕੋਈ ਇੱਥੇ ਉਹਨਾਂ ਨੂੰ ਫੜਦਾ ਆ, ਕੈਲੀਫੋਰਨੀਆ ਸਟੇਟ ਦਾ ਏਜੰਟ ਜਿਹੜਾ ਉਹਨਾਂ ਨੂੰ ਰੋਕਦਾ ਆ, ਅਤੇ ਉਹਨਾਂ ਨੇ ਜਿਹੜਾ ਨਿਰਧਾਰਿਤ ਕੀਤਾ ਹੋਇਆ ਵੀ ਜੇ ਇੰਨੇ ਗ੍ਰਾਮ ਆ ਜਾਂ ਇੰਨੇ ਆਊਂਸ ਹੈਗੀ ਆ ਤੁਹਾਡੇ ਕੋਲ ਲੀਗਲੀ ਤੁਸੀਂ ਰੱਖ ਸਕਦੇ ਹੋ, ਦੈਟਸ ਓਕੇ। ਸੋ ਆਈ ਥਿੰਕ ਇਹ ਵੀ ਇੱਕ ਜਿਹੜੀ ਸਟੇਟ ਦੀ ਖੁਦ ਮੁਖਤਿਆਰੀ ਦੀ ਵੀ ਜਿਹੜੀ ਇਸ ਦੇ ਵਿੱਚ ਕਿਤੇ ਨਾ ਕਿਤੇ ਗੱਲ ਆ ਸਕਦੀ ਆ ਕਿ ਇਹ ਟੋਟਲੀ ਡਿਫਰੈਂਟ ਕਨਸੈਪਟ ਰਹੂਗਾ। ਨਹੀਂ, ਬੇਸਿਕਲੀ ਤਾਂ ਦੇਖੋ ਉਹੀ ਆ ਕਿ ਜਿਹੜੀ ਸਟੇਟਸ ਨੂੰ ਆ ਇੱਥੇ ਕਾਫੀ ਖੁੱਲ੍ਹ ਹੈਗੀ ਆ ਆਪਣੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਸੈਟਸ ਕਰਨ ਦੀ, ਜਿਹੜੀ ਆਪਣੀ ਸਟੇਟ ਦੇ ਵਿੱਚ ਕਿੱਦਾਂ ਉਹਨਾਂ ਨੇ ਕਰਨਾ ਕੰਮ, ਕਾਫੀ ਜ਼ਿਆਦਾ ਇੰਡੀਪੈਂਡੈਂਸ ਹੈਗੀ ਆ। ਪਰ ਅਗੇਨ ਇੱਕ ਜਿਹੜਾ ਕੰਮ ਆ, ਹੁਣ ਜਿਹੜਾ ਆਪਾਂ ਮਰਵਾਨਾ ਵਾਲੀ ਗੱਲ ਕੀਤੀ ਆ, ਉਹ ਬੰਦਾ ਇੱਥੇ ਸਟੇਟ ਦੇ ਵਿੱਚ ਹੀ ਆ, ਉਹ ਮਤਲਬ ਸਟੇਟ ਤੋਂ ਬਾਹਰ ਨਹੀਂ ਜਾ ਰਿਹਾ ਕੰਮ ਕਰਨ, ਠੀਕ ਹੈ ਨਾ। ਸੋ ਇਹ ਜਿਹੜੀ ਆਪਣੀ ਟਰੱਕਿੰਗ ਇੰਡਸਟਰੀ ਆ, ਇਹਦੀ ਇਸ਼ੂ ਇਹ ਹੈ ਕਿ ਇਹਦਾ ਮੈਕਸੀਮਮ ਕੰਮ ਜਿਹੜਾ ਆ ਉਹ ਆਊਟ ਆਫ ਸਟੇਟ ਹੈਗਾ, ਇੰਟਰਸਟੇਟ। ਹਰ ਇੱਕ ਸਟੇਟ ਦੇ ਵਿੱਚ ਇੰਟਰਸਟੇਟ ਜਦੋਂ ਬੰਦਾ ਬਾਹਰ ਚਲਾ ਜਾਂਦਾ ਸਟੇਟ ਤੋਂ, ਵੀ ਇਹ ਦੂਜੀਆਂ ਸਟੇਟਾਂ ਦੇ ਵਿੱਚ ਵੀ ਕੰਮ ਹੋ ਰਿਹਾ ਇਹਦਾ, ਵੀ ਇਹ ਇੰਟਰਸਟੇਟ ਆ। ਸੋ ਇੱਥੇ ਜਿਹੜਾ ਆ ਡੈਫੀਨੇਟਲੀ ਮਤਲਬ ਕਿ ਇੱਕ ਸੈਂਸ ਬਣਦੀ ਆ ਵੀ ਇੱਥੇ ਜਿਹੜਾ ਫੈਡਰਲ ਲਾਅ ਲਾਗੂ ਹੋਣਾ ਚਾਹੀਦਾ, ਕਿਉਂਕਿ ਜਿਹੜਾ ਟਰੱਕ ਆ ਉਹ ਇੱਕ ਸਟੇਟ ਦੇ ਵਿੱਚ ਨਹੀਂ ਰਹਿ ਰਿਹਾ, ਉਹ ਸਾਰੀਆਂ ਸਟੇਟਾਂ ਜਾ ਰਿਹਾ। ਇੱਦਾਂ ਹੀ ਜਿਹੜੀ ਇੱਕ ਹੋਰ ਵੀ ਜਿਹੜਾ ਬੜਾ ਵੱਡਾ ਇਸ਼ੂ ਇਸ ਵੇਲੇ ਚੱਲ ਰਿਹਾ, ਜਿਹਨੂੰ ਟਰਾਈ ਕੀਤੀ ਜਾ ਰਹੀ ਆ ਕਿ ਇਹਨੂੰ ਅਬੋਲਿਸ਼ ਕੀਤਾ ਜਾ ਸਕੇ, ਖਤਮ ਕੀਤਾ ਜਾ ਸਕੇ, ਉਹ ਹੈਗਾ ਆਊਟ ਆਫ ਸਟੇਟ ਡਿਲੀਵਰੀ। ਜਦੋਂ ਆਪਾਂ ਨਵਾਂ ਟਰੱਕ ਲੈਂਦੇ ਹਾਂ ਜਾਂ ਪੁਰਾਣਾ ਕੋਈ ਵੀ ਟਰੱਕ ਲੈਂਦੇ ਹਾਂ, ਜੇ ਉਹਨੂੰ ਆਪਾਂ ਆਪਣੀ ਸਟੇਟ ਦੇ ਵਿੱਚ ਇੱਥੇ ਕਹਿੰਦੇ ਵੀ ਮੈਂ ਇੱਥੇ ਹੀ ਪਿਕ ਕਰਨਾ, ਆਪਣੀ ਇੱਥੇ ਡੀਲਰਸ਼ਿਪ ਤੋਂ ਹੀ ਪਿਕ ਕਰ ਲੈਣਾ, ਇੱਥੇ ਹੀ ਲੈ ਲੈਣਾ, ਤੇ ਉੱਥੇ ਤੁਹਾਨੂੰ ਜਿਹੜਾ ਤੁਹਾਡਾ ਲੋਕਲ ਸੇਲਸ ਟੈਕਸ ਆ ਉਹ ਲੱਗਣਾ ਆ 8-8.5% ਜਿਹੜਾ ਆ। ਸੋ ਜੇ ਕਿਸੇ ਨੇ ਲੱਖ ਦਾ ਟਰੱਕ ਲਿਆ ਆ ਤਾਂ ਉਹਨੂੰ $8-9,000 ਇੱਥੇ ਟੈਕਸ ਪੈ ਜਾਣਾ। ਸੋ ਉਹਦੇ 'ਚ ਹਰ ਇੱਕ ਬੰਦਾ ਕੀ ਕਰਦਾ ਕਿ ਅੱਛਾ ਉਹ ਤੁਸੀਂ ਟੈਕਸ ਜਿਹੜਾ ਆ ਉਹ ਐਗਜ਼ੈਂਪਟ ਹੈਗੇ ਆ, ਕਿਉਂਕਿ ਤੁਹਾਡਾ ਜਿਹੜਾ ਮੈਕਸੀਮਮ ਟਰੱਕ ਚੱਲਦਾ ਆ ਉਹ ਆਊਟ ਆਫ ਸਟੇਟ ਚੱਲਦਾ ਹੈ। ਮੰਨ ਲਓ ਤੁਸੀਂ 48 ਸਟੇਟ ਕਰ ਰਹੇ ਆ, ਸੋ ਆਪਣੀ ਸਟੇਟ ਦੇ ਵਿੱਚ ਤੁਸੀਂ 15-20% ਸਿਰਫ ਟਰੱਕ ਚਲਾਉਂਦੇ ਆ, ਬਾਕੀ ਸਾਰਾ ਬਾਹਰ ਚਲਾਉਂਦੇ ਆ। ਸੋ ਤੁਸੀਂ ਐਗਜ਼ੈਂਪਟ ਆ ਉਸ ਰੂਲ, ਉਸ ਟੈਕਸ ਤੋਂ ਐਗਜ਼ੈਂਪਟ ਆ। ਪਰ ਤੁਹਾਨੂੰ 6 ਮਹੀਨੇ ਬਾਅਦ ਪੂਰਾ ਪੇਪਰ ਵਰਕ ਸਾਰਾ ਉਹ ਕਈ ਵਾਰੀ ਜਿਹੜੇ ਆ ਆਪਣੇ ਡਿਪਾਰਟਮੈਂਟ ਵਾਲੇ ਆ ਉਹ ਮੰਗ ਲੈਂਦੇ ਆ ਕਿ ਸਾਨੂੰ ਪੇਪਰ ਵਰਕ ਦਿਓ ਵੀ ਤੁਸੀਂ ਬਾਹਰ ਕੰਮ ਕੀਤਾ, ਤੁਸੀਂ ਲੋੜ ਨਹੀਂ। ਸੋ ਉਹ ਜਿਹੜਾ ਆ ਉਹ ਆਊਟ ਆਫ ਸਟੇਟ ਡਿਲੀਵਰੀ ਕਰਨ ਵਾਸਤੇ ਫਿਰ ਤੁਹਾਨੂੰ $800-1000 ਤੁਹਾਨੂੰ ਉਹ ਡਰਾਈਵਰ ਨੂੰ ਦੇਣਾ ਪੈਂਦਾ, ਜਿਹੜਾ ਇੱਥੋਂ ਡੀਲਰਸ਼ਿਪ ਤੋਂ ਟਰੱਕ ਚਲਾ ਕੇ ਤੁਹਾਨੂੰ ਕ੍ਰਾਸ ਸਟੇਟ ਲਾਈਨ ਜਾਂ ਨਵੈਡਾ ਜਾ ਕੇ ਜਾਂ ਰੀਨੋ ਜਾ ਕੇ ਜਾਂ ਫੀਨਿਕਸ ਜਾ ਕੇ ਉੱਥੇ ਜਾ ਕੇ ਟਰੱਕ ਦੀ ਡਿਲੀਵਰੀ ਦਿੰਦੇ ਆ, ਤੇ ਉੱਥੇ ਤੁਸੀਂ ਆਪਣਾ ਟਰੱਕ ਉੱਥੋਂ ਫਿਰ ਤੁਸੀਂ ਟਰੱਕ ਜਿਹੜਾ ਆ ਉਹ ਵਾਪਸ ਲਿਆਉਣਾ, ਟ੍ਰੇਲਰ ਚੁੱਕਣਾ। ਫਿਰ ਤੁਸੀਂ ਇੱਥੋਂ ਲੋਡ ਨਹੀਂ ਚੁੱਕ ਸਕਦੇ ਸਟੇਟ ਦੇ ਵਿੱਚ, ਤੁਹਾਨੂੰ ਆਊਟ ਆਫ ਸਟੇਟ ਲੋਡ ਚੁੱਕਣਾ ਪੈਂਦਾ ਆ। ਸੋ ਕਾਫੀ ਕੰਪਲੀਕੇਸ਼ਨਸ ਹੈਗੀਆਂ। ਸੋ ਉਹ ਵੀ ਇਸ ਵੇਲੇ ਸਾਡੇ ਜਿਹੜੀ ਐਸੋਸੀਏਸ਼ਨ ਹੈਗੀ ਉਹਦੇ ਵਿੱਚੋਂ ਇਹ ਗੱਲਾਂ ਚੱਲਦੀਆਂ ਕਿ ਇਸ ਚੀਜ਼ ਨੂੰ ਖਤਮ ਕੀਤਾ ਜਾ ਸਕਦਾ। ਬਹੁਤ ਡੀਲਰਸ਼ਿਪ ਵਾਲੇ ਬੜੇ ਦੁਖੀ ਹੈ ਇਸ ਚੀਜ਼ ਤੋਂ, ਕਿਉਂਕਿ ਉਹਨਾਂ ਨੂੰ ਸਾਰਾ ਇਹ ਕੰਮ ਕਰਨਾ ਪੈਂਦਾ, ਔਰ ਅਲਟੀਮੇਟਲੀ ਆਊਟ ਆਫ ਸਟੇਟ ਡਿਲੀਵਰੀ ਲੈ ਕੇ ਵੀ ਉਹ ਬੰਦਾ ਫਿਰ ਵੀ ਐਗਜ਼ੈਂਪਟ ਆ, ਮਤਲਬ ਕਿ ਹੈ ਤਾਂ ਉਹ ਐਗਜ਼ੈਂਪਟ ਹੀ ਆ। ਜੇ ਉਹਨੂੰ ਇੱਕ ਵੀ ਡਿਲੀਵਰੀ ਦੇ ਦਿੱਤੀ ਜਾਵੇ ਸਟੇਟ ਦੇ ਵਿੱਚ ਵੀ, ਤੇ ਉਹ ਆਪਣਾ ਪੇਪਰ ਵਰਕ ਉਹਨੂੰ ਦੱਸ ਦਿਓ ਵੀ ਆਹ ਪੇਪਰ ਵਰਕ ਸਾਨੂੰ ਚਾਹੀਦਾ, ਤੇ ਉਸ ਤੋਂ ਬਾਅਦ ਉਹ ਪੇਪਰ ਵਰਕ ਪ੍ਰੈਜ਼ੈਂਟ ਕਰਦਾ ਤੇ ਗੱਲ ਖਤਮ ਹੋ ਗਈ। ਉਹ ਤਾਂ ਐਗਜ਼ੈਂਪਟ ਤਾਂ ਹੈਗਾ ਹੀ ਆ, ਪਰ ਉਹ ਇੱਕ ਚੀਜ਼ ਉਹ ਵੀ ਬੜੀ ਇਸ ਵੇਲੇ ਅਨਨੈਸੈਸਰੀਲੀ ਹੈਗੀ ਆ ਜਿਹੜੀ ਕਿ ਚੇਂਜ ਕਰਨ ਵਾਲੀ ਆ। ਇਹ ਬੜੀ ਵਾਰੀ ਉਹਨਾਂ ਨੂੰ ਕੀਤਾ ਗਿਆ ਵੀ ਤੁਸੀਂ $500 ਫੀ ਰੱਖ ਦਿਓ ਵੀ ਓਕੇ ਠੀਕ ਹੈ, ਜਿਹਨੇ ਆਊਟ ਆਫ ਸਟੇਟ ਡਿਲੀਵਰੀ ਲੈਣੀ ਇੱਥੇ ਸਟੇਟ ਨੂੰ $500 ਦੇਵੇ ਫੀਸ, ਤੇ ਤੁਸੀਂ ਇੱਥੇ ਡਿਲੀਵਰੀ ਲੈ ਲਓ, ਤੁਹਾਨੂੰ ਰੀਨੋ ਜਾ ਕੇ ਡਿਲੀਵਰੀ ਲੈਣ ਦੀ ਲੋੜ ਨਹੀਂ। ਸੋ ਇਹ ਵੀ ਇੱਕ ਬੜੀ ਗੁੰਝਲਦਾਰ ਜੀ ਸਿਚੁਏਸ਼ਨ ਹੈਗੀ ਆ। ਔਰ ਇਹ ਜਿਹੜਾ ਰੂਲ ਆ ਆਊਟ ਆਫ ਸਟੇਟ ਡਿਲੀਵਰੀ ਦਾ, ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਇਹ ਰੂਲ ਟਰੱਕਿੰਗ ਇੰਡਸਟਰੀ ਲਈ ਬਣਿਆ ਹੀ ਨਹੀਂ ਸੀ। ਇਹ ਰੂਲ ਜਿਹੜਾ ਆ ਇਹ ਬਣਿਆ ਸੀਗਾ ਏਵੀਏਸ਼ਨ ਇੰਡਸਟਰੀ ਲਈ, ਜਹਾਜ਼ਾਂ ਦੀ ਡਿਲੀਵਰੀ ਲੈਣ ਲਈ ਆਊਟ ਆਫ ਸਟੇਟ, ਤੇ ਜਹਾਜ਼ਾਂ ਇਹਨਾਂ ਨੇ ਇੱਧਰ ਵਰਤ ਲਿਆ। ਹਾਂ, ਉਹ ਇਹ ਅਡਾਪਟ ਕਰ ਲਿਆ ਟਰੱਕਿੰਗ ਇੰਡਸਟਰੀ ਨੇ ਕਿ ਚਲੋ ਸਾਡਾ ਵੀ ਰਲਦਾ ਮਿਲਦਾ ਅਸੀਂ ਵੀ ਇੱਦਾਂ ਕਰ। ਸੋ ਇਹ ਜਿਹੜਾ ਟਰੱਕਿੰਗ ਇੰਡਸਟਰੀ ਲਈ ਬਣਿਆ ਹੀ ਨਹੀਂ, ਟਰੱਕਿੰਗ ਇੰਡਸਟਰੀ ਨੇ ਅਡਾਪਟ ਕੀਤਾ ਇਹ ਰੂਲ। ਸੋ ਇਹ ਰੂਲ ਵੀ ਜਿਹੜਾ ਇਹ ਵੀ ਅਪੋਜ਼ ਹੋ ਰਿਹਾ, ਕਾਫੀ ਚੇਂਜ ਹੋਣ ਦੀ ਲੋੜ ਹੈ ਇਹਦੇ ਵਿੱਚ ਵੀ।
ਜੀ ਜੀ ਜੀ। ਅਤੇ ਰਮਨ ਜੀ, ਇੱਕ ਆਪਾਂ ਇੱਥੇ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ 'ਚ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ELD ਦੇ ਨਾਲ ਸੰਬੰਧਿਤ ਜਿਹੜੀਆਂ ਕੁਛ ਹੋਰ ਗੱਲਾਂ ਬਾਤਾਂ ਆ ਉਹ ਆਪਾਂ ਜਿਹੜੀਆਂ ਕਰਾਂਗੇ। ਉਸ ਤੋਂ ਪਹਿਲਾਂ ਜਿਹੜਾ ਵਿਸ਼ੇਸ਼ ਜਿਹੜੀ ਆਪਣੇ ਪੰਜਾਬੀ ਭਾਈਚਾਰੇ ਸਿੱਖ ਕੌਮ ਦਾ ਧੰਨਵਾਦ ਕਰਦੇ ਹਾਂ। ਕੈਂਟਨ ਮਿਸ਼ੀਗਨ ਦੇ ਵਿੱਚ ਵਿਸ਼ੇਸ਼ ਇੱਕ ਉੱਥੇ ਫੈਸਟੀਵਲ ਜਿਹੜਾ ਚੱਲ ਰਿਹਾ ਆ, ਉੱਥੇ ਸਿੰਘਾਂ ਦੇ ਦੁਆਰਾ ਸ਼ਹਿਰ ਦੇ ਵਿੱਚ ਜਿਹੜਾ ਫੈਸਟੀਵਲ ਚੱਲ ਰਿਹਾ ਉਸ ਦੇ ਵਿੱਚ ਪਾਣੀ ਜਿਹੜਾ ਵੰਡਿਆ ਗਿਆ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਦਿਨ ਜਿਹੜੇ ਆ ਸਭ ਨੂੰ ਪਤਾ ਆ ਵੀ ਚੱਲ ਰਹੇ ਆ। ਅਤੇ ਆਪਾਂ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਉਦੋਂ ਵੀ ਗਰਮੀਆਂ ਦੇ ਵਿੱਚ ਉੱਥੇ ਕਿੱਦਾਂ ਜਿਹੜੀਆਂ ਛਬੀਲਾਂ ਜਿਹੜੀਆਂ ਠੰਡੇ ਜਲ ਦੇ ਪਾਣੀ ਦੀਆਂ ਜਿਹੜੀਆਂ ਛਬੀਲਾਂ ਉਹ ਚੱਲਦੀਆਂ ਹੁੰਦੀਆਂ ਸੀ। ਉਸੇ ਚੀਜ਼ ਨੂੰ ਦੇਖਦੇ ਹੋਏ ਜਿਹੜੇ ਮਿਸ਼ੀਗਨ ਦੇ ਜਿਹੜੇ ਸਿੰਘ ਨੇ ਕੌਮ ਉੱਥੇ ਜਿਹੜੇ ਭਾਈਚਾਰਾ ਆ ਉਹਨਾਂ ਨੇ ਉੱਥੇ ਫੈਸਟੀਵਲ ਦੇ ਵਿੱਚ ਪਾਣੀ ਜਿਹੜਾ ਉੱਥੇ ਪਹੁੰਚਾਇਆ ਅਤੇ ਨਾਲ ਉੱਥੇ ਲਿਟਰੇਚਰ ਵੀ ਜਿਹੜਾ ਸਿੱਖ ਕੌਮ ਦੇ ਬਾਰੇ ਜਿਹੜਾ ਵੰਡਿਆ ਆ। ਆਈਡੈਂਟੀਟੀ ਦਾ ਜਿਹੜਾ ਆਪਾਂ ਦੇਖਦੇ ਹਾਂ ਵੀ ਬੜਾ ਮਸਲਾ ਚੱਲਦਾ ਰਹਿੰਦਾ ਆ, ਉਸ ਦੇ ਵਿੱਚ ਬੜੀ ਪਹਿਲ ਕਦਮੀ ਉਹਨਾਂ ਨੇ ਕੀਤੀ ਆ। ਕੱਲ੍ਹ ਵੀ ਉਹਨਾਂ ਨੇ ਵੰਡਿਆ ਸੀ ਅਤੇ ਅੱਜ ਵੀ ਉੱਥੇ ਦੇ ਕੈਂਟਨ ਮਿਸ਼ੀਗਨ ਜਿਹੜਾ ਉੱਥੇ ਚੱਲ ਰਿਹਾ ਫੈਸਟੀਵਲ ਉਸ ਦੇ ਵਿੱਚ ਉਹ ਵੰਡਣਗੇ। ਸੋ ਬਹੁਤ ਬਹੁਤ ਜਿਹੜੀਆਂ ਅਸੀਂ ਧੰਨਵਾਦ ਕਰਦੇ ਹਾਂ ਅਤੇ ਬੜਾ ਨਾਮ ਵਧੀਆ ਜਿਹੜਾ ਉਹ ਰੌਸ਼ਨ ਕਰ ਰਹੇ ਆ ਅਤੇ ਚੰਗਾ ਕੰਮ ਜਿਹੜਾ ਉੱਦਮ ਉਹ ਕਰ ਰਹੇ ਆ। ਸੋ ਹੋਰ ਵੀ ਜਗ੍ਹਾ ਦੇ ਉੱਤੇ ਜੇ ਕੋਈ ਇੱਦਾਂ ਕੋਈ ਕਰ ਰਿਹਾ ਆ ਤਾਂ ਜ਼ਰੂਰ ਦੱਸੋ, ਤਾਂ ਜੋ ਇਹਨਾਂ ਨੂੰ ਸੁਣ ਕੇ ਇਹ ਚੀਜ਼ਾਂ ਨੂੰ ਸੁਣ ਕੇ ਹੋਰ ਲੋਕਾਂ ਦੇ ਵਿੱਚ ਵੀ ਜਿਹੜੀ ਪ੍ਰੇਰਨਾ ਆ ਉਹ ਜਿਹੜੀ ਭਰੇ। ਅਤੇ ਹੁਣ ਆਪਾਂ ਇੱਕ ਬ੍ਰੇਕ ਲੈ ਕੇ ਜਿਹੜੇ ਫਿਰ ਵਾਪਸ ਆਉਂਦੇ ਹਾਂ ਅਤੇ ELD ਦੇ ਨਾਲ ਸੰਬੰਧਿਤ ਜਿਹੜੀਆਂ ਕੁਛ ਗੱਲਾਂ ਆ ਉਹ ਆਪਾਂ ਕਰਾਂਗੇ। ਸੋ ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916-865-6659 ਜਾਂ ਫਿਰ 209-500-0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559-905-2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559-905-2575। Platinum Home Mortgage Corporation is an equal housing lender and the loan is subject to credit approval. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ।
ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਕੱਲ ਵੰਗ ਦੀ ਕਰਾਂ ਜਾਂ ਤੇਰੀ ਸੰਗ ਦੀ, ਦੋਵੇਂ ਚੀਜ਼ਾਂ ਸੋਹਣੀਆਂ ਨਹੀਂ ਦੋਵੇਂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਜੱਸੀ ਸੋਲ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਰਮਨ ਢਿੱਲੋਂ ਜੀ, ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਇੱਕ ਵਾਰੀ ਫੇਰ ਜੀ। ਰਮਨ ਜੀ ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਆਪਾਂ EL ਦੀਆਂ ਕੁਛ ਖਬਰਾਂ ਕਰਨ ਤੋਂ ਪਹਿਲਾਂ ਇੱਕ ਬ੍ਰੇਕਿੰਗ ਨਿਊਜ਼ ਹੁਣੇ ਆ ਰਹੀ ਹੈ, ਕੈਂਸਸ ਤੋਂ ਆ ਰਹੀ ਹੈ, ਜਿੱਥੇ 2 ਕਹਿੰਦੇ ਅਫਸਰ ਆ ਉਹਨਾਂ ਦੀ ਮੌਤ ਹੋ ਗਈ ਆ। ਜੇਲ੍ਹ ਪ੍ਰਸ਼ਾਸਨ ਦੇ 2 ਜਿਹੜੇ ਅਧਿਕਾਰੀ ਸੀਗੇ ਉਹਨਾਂ ਦੀ ਮੌਤ ਹੋਈ ਆ ਅਤੇ ਕਹਿੰਦੇ ਉੱਥੋਂ ਇੱਕ ਇਨਮੇਟ ਆ, ਇੱਕ ਕੈਦੀ ਆ, ਉਹ ਵੀ ਉੱਥੋਂ ਫਰਾਰ ਹੋ ਗਿਆ ਆ। ਇਹ ਲੇਟੈਸਟ ਬ੍ਰੇਕਿੰਗ ਨਿਊਜ਼ ਕੈਂਸਸ ਤੋਂ ਜਿਹੜੀ ਆ ਰਹੀ ਆ, ਜਿੱਥੇ 2 ਅਫਸਰ ਆ ਉਹਨਾਂ ਦੀ ਮੌਤ ਹੋਈ ਆ। ਇੱਕ ਮਹਿਲਾ ਅਫਸਰ ਸੀ, ਇੱਕ ਜਿਹੜਾ ਸੀਗਾ ਮਰਦ ਅਫਸਰ ਸੀਗਾ। ਸੋ ਉਹਨਾਂ ਦੀ ਉੱਥੇ ਮੌਤ ਹੋਈ ਆ। ਪੈਟਰਿਕ ਰੋਰਰ 35 ਸਾਲ ਦਾ ਅਤੇ ਥਰੀਸਾ ਕਿੰਗ 44 ਸਾਲਾਂ ਦੀ, ਇਹਨਾਂ ਦੀ ਇਸ ਘਟਨਾਕ੍ਰਮ ਦੇ ਵਿੱਚ ਮੌਤ ਹੋਈ ਆ। ਗਨ ਸਟਰਗਲ ਕਹਿੰਦੇ ਹੋਈ ਆ, ਗੋਲੀਬਾਰੀ ਵੀ ਚੱਲੀ ਹੈ। ਕਿੱਦਾਂ ਉਸ ਕੈਦੀ ਦੇ ਕੋਲ ਬੰਦੂਕ ਆਈ, ਕੀ ਹੋਇਆ, ਇਹਦੇ ਬਾਰੇ ਜਿਹੜੀ ਹੁਣ ਬਾਅਦ ਦੇ ਵਿੱਚ ਪਤਾ ਲੱਗੂਗਾ। ਪਰ ਹਾਲ ਦੀ ਘੜੀ ਜਿਹੜਾ ਕੈਦੀ ਆ ਉਹ ਉੱਥੋਂ ਫਰਾਰ ਹੋ ਗਿਆ ਆ ਅਤੇ ਉਸ ਨੂੰ ਲੱਭਣ ਦੀ ਜਿਹੜੀ ਭਾਲ ਆ ਉਹ ਰਾਈਟ ਨਾਓ ਚੱਲ ਰਹੀ ਆ। ਅਤੇ ਆਪਾਂ ਜਿਹੜਾ ਵਾਪਸ ਗੱਲ ਕਰੀਏ ਰਮਨ ਜੀ, ਜਿਹੜਾ ELD ਦੇ ਮਸਲਿਆਂ ਨੂੰ ਲੈ ਕੇ ਆਪਾਂ ਦੇਖਿਆ ਵੀ ਜਿੱਦਾਂ CBSA ਦਾ ਪਿਛਲੇ ਦਿਨਾਂ ਦੇ ਵਿੱਚ 72 ਘੰਟੇ ਦਾ ਜਿਹੜਾ ਚੱਲਿਆ ਸੀਗਾ ਬਲਿਟਸ ਜਿਹੜਾ ਚੱਲਿਆ ਸੀ, ਜਿੱਥੇ ਉਹਨਾਂ ਨੇ ਇਸੇ ਨੂੰ ਲੈ ਕੇ ਆਵਰਸ ਆਫ ਸਰਵਿਸ ਆਪਰੇਸ਼ਨ ਨੂੰ ਲੈ ਕੇ ਜਿਹੜੀ ਚੈਕਿੰਗ ਜਿਹੜੀ ਉਹਨਾਂ ਨੇ ਕਰਨੀ ਸੀਗੀ। ਸੋ ਕੀ ਕੁਛ ਜਿਹੜਾ ਉਸ ਦੇ ਵਿੱਚੋਂ ਨਿਕਲਿਆ, ਅਤੇ ਨਾਲੇ ਇਹ ਵੀ ਕਿਹਾ ਜਾ ਰਿਹਾ ਵੀ ਜਿਹੜੇ ਲੋਕ ਬਾਰ-ਬਾਰ ELD ਦੇ ਕਾਨੂੰਨ ਦੀ ਉਲੰਘਣਾ ਕਰਨਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲਈ ਕਾਫੀ ਜਿਹੜਾ ਉਹ ਹਾਨੀਕਾਰਕ ਸਾਬਤ ਹੋਵੇਗਾ। ਬਿਲਕੁਲ ਜੀ ਬਿਲਕੁਲ। ਇਹ ਜਿਹੜਾ 72 ਆਵਰਸ CBSA ਦਾ ਰੋਡ ਚੈੱਕ ਜਿਹੜਾ ਪਿਛਲੇ 2 ਹਫ਼ਤੇ ਪਹਿਲਾਂ ਨਿਕਲਿਆ, ਉਹਦੇ ਵਿੱਚੋਂ ਕਾਫੀ ਰਿਜ਼ਲਟਸ ਨਿਕਲ ਕੇ ਆ ਰਹੇ ਆ, ਜਿਹਦੇ ਵਿੱਚ ਕਿ ਮੇਜਰ ਰਿਜ਼ਲਟ ਇਹ ਆ ਰਿਹਾ ਕਿ ਬਹੁਤ ਜਿਹੜੇ ਲਾਅ ਇਨਫੋਰਸਮੈਂਟ ਵਾਲੇ ਆ ਅਤੇ ਬਹੁਤ ਜਿਹੜੇ ਆਪਣੇ ਡਰਾਈਵਰ ਹੈਗੇ ਆ, ਮੈਂ ਇੱਥੇ ਹੁਣ ਗੱਲ ਸਿਰਫ ਆਪਣੀ ਪੰਜਾਬੀ ਟਰੱਕਿੰਗ ਇੰਡਸਟਰੀ ਦੀ ਨਹੀਂ ਕਰ ਰਹੇ, ਇੱਥੇ ਆਪਾਂ ਓਵਰਆਲ ਇੰਡਸਟਰੀ ਦੀ ਗੱਲ ਕਰ ਰਹੇ। ਸੋ ਇਹਦੇ ਵਿੱਚ ਅਬਾਊਟ 70% ਜਿਹੜੇ ਆ ਉਹਨਾਂ ਨੇ ਕਿਹਾ ਕਿ ਜਿਹੜੇ ਅਜੇ AOBRD ਰਨ ਕਰ ਰਹੇ ਆ ਵਰਸਸ ELD। ਸੋ 70% ਜਿਹੜੇ ਅਜੇ ਵੀ ਪੁਰਾਣਾ ਸਿਸਟਮ ਰਨ ਕਰਦੇ AOBRD, ਤੇ AOBRD ਤੇ ELD ਦੇ ਵਿੱਚ ਡਿਫਰੈਂਸਿਸ ਹੈਗੇ ਆ, ਉਹਨਾਂ ਦੇ ਵਿੱਚ ਫਰਕ ਆ। ਸੋ ਲਾਅ ਇਨਫੋਰਸਮੈਂਟ ਨੂੰ ਵੀ ਅਜੇ ਪੂਰੀ ਸਮਝ ਨਹੀਂ ਵੀ ਉਹਨਾਂ ਦੇ ਦੋਨਾਂ ਦੇ ਵਿੱਚ ਕੀ ਫਰਕ ਆ, ਤੇ ਨਾ ਹੀ ਡਰਾਈਵਰ ਨੂੰ ਅੰਡਰਸਟੈਂਡ ਹੈ ਕਿ ਉਹਨਾਂ ਦੋਨਾਂ 'ਚ ਕੀ ਫਰਕ ਆ। ਤੇ ਇਹ ਜਿਹੜੀ ਸਿਚੁਏਸ਼ਨ ਹੈਗੀ ਆ, ਇਹ ਕਾਫੀ ਜਿਹੜੀ ਆ ਇਹ ਡਿਸਟਰਬ ਕਰ ਰਹੀ ਆ ਸਾਰੀ ਚੀਜ਼ ਨੂੰ, ਕਿਉਂਕਿ ਜਿਹੜਾ AOBRD ਡਿਵਾਈਸ ਹੈਗਾ ਆ ਉਹ ਰਿਕੁਆਇਰ ਨਹੀਂ, ਉਹਨੂੰ ਰਿਕੁਆਇਰਡ ਨਹੀਂ ਆ ਕਿ ਉਹ ਜਿਹੜਾ ਡਾਟਾ ਆ ਉਹ ਸਬਮਿਟ ਕਰੇ। ਪਰ ਇਸ ਵੇਲੇ ਜਿਹੜਾ ਲਾਅ ਇਨਫੋਰਸਮੈਂਟ ਆ ਉਹ ਜਦੋਂ ਤੁਹਾਨੂੰ ਇਨਸਪੈਕਸ਼ਨ ਲਈ ਰੋਕਦਾ ਆ, ਉਹ ਪਹਿਲੀ ਇਹ ਗੱਲ ਕਰਦਾ ਆ ਕਿ ਜਿਹੜੀ ਆ ਤੁਹਾਡੀ ELD ਲੱਗੀ ਆ, ਮੈਨੂੰ ਡਾਟਾ ਜਿਹੜਾ ਆ ਉਹਦਾ ਸਬਮਿਟ ਕਰੋ। ਤੇ AOBRD ਡਿਵਾਈਸ ਜਿਹੜੇ ਲਾਏ ਗਏ ਸੀਗੇ ਜਦੋਂ ਇਹ ਲਾਸਟ ਈਅਰ, ਜਦੋਂ ਇਹ ELD ਲਾਗੂ ਹੋਣੀ ਸੀਗੀ, ਉਦੋਂ ਲਾਸਟ ਮਿੰਟ ਤੇ ਇਹ ਫੈਸਲਾ ਹੋਇਆ ਇਹਨਾਂ ਦਾ, ਲਾਸਟ ਈਅਰ ਦੇ ਵਿੱਚ ਹੀ 17 ਦੇ ਵਿੱਚ ਹੀ ਫਰਵਰੀ ਦੇ ਵਿੱਚ ਮੇਰੇ ਖਿਆਲ ਇਹ ਗੱਲ ਹੋਈ ਸੀਗੀ ਕਿ ਸਾਰਿਆਂ ਨੂੰ ELD ਨਾ ਲਾਉਣ ਦੀ ਲੋੜ ਨਹੀਂ ਹੈਗੀ। ਜਿਹੜੇ ਪ੍ਰੀਵੀਅਸਲੀ AOBRD ਡਿਵਾਈਸ ਚੱਲੇ ਆ ਰਹੇ ਆ, ਤੁਸੀਂ ਉਹਨਾਂ ਨੂੰ ਹੀ 2 ਸਾਲ ਵਾਸਤੇ ਰਹਿਣ ਦਿਓ ਤੇ 2019 ਦੇ ਵਿੱਚ ਉਹ ਕਨਵਰਟ ਕਰਕੇ ELD ਲਾ ਲੈਣਗੇ। ਪਰ ਜਿਹਨਾਂ ਨੇ ਨਵੀਂ ਇਸ ਵੇਲੇ AOBRD ਲਵਾਉਣੇ ਆ, ਲਾਸਟ ਈਅਰ ਇਹ ਗੱਲ ਸੀਗੀ, ਜਿਹਨਾਂ ਨੇ ਨਵੇਂ AOBRD ਵੀ ਨਵਾਂ ਡਿਵਾਈਸ ਲਾਉਣਾ, ਉਹਨਾਂ ਨੇ ਪਹਿਲੀ ਵਾਰੀ ਲਾਉਣਾ, ਤੇ ਉਹ ਇਹ ਮੌਕੇ ਦਾ ਫਾਇਦਾ ਚੱਕ ਲੈਣ ਵੀ ਉਹ AOBRD ਡਿਵਾਈਸ ਲਵਾ ਲੈਣ।
ਪਰ ਉਹਨਾਂ ਦੇ AOBRD ਡਿਵਾਈਸ ਜਿਹੜੇ ਆ ਉਹ ਉਹਨਾਂ ਨੂੰ ਹਾਰਡਵੇਅਰ ਨਾਲ ਚੇਂਜ ਕਰਨਾ ਪਵੇ 2019 'ਚ, ਉਹ ਆਟੋਮੈਟਿਕਲੀ ਕਨਵਰਟ ਹੋ ਜਾਣ ELD ਦੇ ਵਿੱਚ। ਸੋ ਇਹ ਰਿਕੁਆਇਰਮੈਂਟ ਰੱਖੀ ਸੀਗੀ। ਜਿਹੜੇ ਵੀ AOBRD ਲੱਗੇ ਆ ਅੱਜ, ਉਹਨਾਂ ਦੀ ਰਿਕੁਆਇਰਮੈਂਟ ਇਹੋ ਹੀ ਆ ਕਿ ਇਹ ਵਿਦਾਊਟ ਚੇਂਜਿੰਗ ਦਾ ਹਾਰਡਵੇਅਰ ਇਹ ELD ਕੰਪਲਾਇੰਟ ਹੋ ਜਾਣਾ। ਸੋ ਬਹੁਤ ਕੰਪਨੀਆਂ ਨੇ ਉਹ ਕੀਤਾ ਵੀ ਆ, ਕਿਸੇ ਦੇ ਵਿੱਚ ਨਹੀਂ ਵੀ ਕੀਤਾ ਉਹ। ਤੇ ਉਹਦੇ ਵਿੱਚ ਹੁਣ ਜਿਹੜੀ ਸਿਚੁਏਸ਼ਨ ਆ ਇਹੋ ਹੀ ਹੁਣ ਹੈਗੀ ਆ ਕਿ ਅਸੀਂ ਵੀ ਕਈ ਵਾਰੀ ਜਦੋਂ ਗੱਲ ਕਰਦੇ ਆ ਤੇ ਉਹਨਾਂ ਨੂੰ ਇਹ ਪੁੱਛੀਦਾ ਵੀ ਤੁਹਾਡੇ ELD ਲੱਗੀ ਆ, AOBRD ਲੱਗੀ ਆ, ਤੇ ਸਾਨੂੰ ਜਵਾਬ ਇਹ ਮਤਲਬ ਭਾਜੀ ਮੈਨੂੰ ਤਾਂ ਪਤਾ ਨਹੀਂ ELD ਲੱਗਦੀ ਆ। ਸੋ ਉਹ ਜਿਹੜੀ ਚੀਜ਼ ਆ ਬਹੁਤ ਬੰਦਿਆਂ ਦੇ ਵਿੱਚ ਇਹ ਜਿਹੜੀ ਆ ਇਹ ਡਿਫਰੈਂਸ਼ੀਏਟ ਨਹੀਂ ਹੈਗਾ ਕਿ ਕੀ ਲੱਗਾ ਆ ਸਾਡੇ, ਜਾਂ ਕਿਉਂ ਉਹ ਸਾਰਾ ਫਿਰ ਆ ਜਾਂਦਾ ਬੈਕ ਐਂਡ ਦੇ ਡਿਪੈਂਡ ਹੋ ਜਾਂਦਾ ਕਿ ਕਿੰਨੀ ਕੁ ਟ੍ਰੇਨਿੰਗ ਦਿੱਤੀ ਗਈ ਆ, ਕਿੰਨਾ ਕੁ ਉਹਨਾਂ ਨੂੰ ਕੀ ਕੀਤਾ ਗਿਆ। ਸੋ ਅਜੇ ਜਿਹੜੀ ਫਰੈਸ਼ ਜਿਹੜੀ ਇਨਫੋਰਮੇਸ਼ਨ ਇਹੋ ਹੀ ਆਈ ਆ ਕਿ ਜਿਹੜੀ AOBRD ਤੇ ELD ਦੇ ਵਿੱਚ ਜਿਹੜੀ ਡਿਫਰੈਂਸ਼ੀਏਟ ਨਹੀਂ ਕਰ ਪਾ ਰਹੇ ਨਾ ਇਨਫੋਰਸਮੈਂਟ ਵਾਲੇ ਤੇ ਨਾ ਹੀ ਆਪਣੇ ਜਿਹੜੇ ਡਰਾਈਵਰ ਹੈਗੇ ਆ ਉਹਨਾਂ ਦੇ। ਸੋ ਇਹ ਜਿਹੜੀ ਚੀਜ਼ ਆ ਇਹ ਕੀਤੀ ਤਾਂ ਚੰਗੇ ਲਈ ਸੀਗੀ ਵੀ ਚਲੋ ਜਿਹੜੇ ਬੰਦਿਆਂ ਨੇ, ਕਿਉਂਕਿ ਇਹ ਵੱਡੀਆਂ ਕੰਪਨੀਆਂ ਨੇ ਜਿਹੜੀ AOBRD ਆ ਨਾ ਉਹਨਾਂ ਨੇ ਵੱਡੀਆਂ ਕੰਪਨੀਆਂ ਨੇ ਲਗਵਾਈਆਂ ਸੀਗੀਆਂ। ਸੋ ਵੱਡੀਆਂ ਕੰਪਨੀਆਂ ਨੂੰ ਇਹ ਸੀਗਾ ਕਿ ਦੇ ਗਿਵ ਦਾ ਪ੍ਰੋਪਰ ਸਾਰੀ ਐਜੂਕੇਸ਼ਨ ਦੇ ਕੇ ਡਰਾਈਵਰ ਨੂੰ ਪ੍ਰੋਪਰ ਸਾਰਾ ਕੁਛ ਸਮਝਾ ਕੇ ਪ੍ਰੋਪਰ ਦੱਸ ਕੇ ਸਾਰਾ ਕੁਛ ਤੇ ਉਹ ਚੱਲ ਰਿਹਾ ਸੀ। ਤੇ ਉਹਨਾਂ ਨੂੰ ਲੱਗਦਾ ਸੀ ਕਿ ਰਿਟਰਨ ਆਫ ਇਨਵੈਸਟਮੈਂਟ ਇੱਥੇ ਜ਼ਿਆਦਾ ਹੈਗੀ ਆ AOBRD ਤੇ। ਤੋ ਇੱਕ ਦੂਜੀ ਗੱਲ ਹੈ ਕਿ ਜਦੋਂ ਤੁਸੀਂ ਕਿਸੇ ਵੱਡੇ ਕੰਮ ਲਈ ਤਿਆਰ ਕਰਨਾ ਤਾਂ ਉਹਨੂੰ ਛੋਟੇ ਛੋਟੇ ਕੰਮ ਤੋਂ ਹੌਲੀ ਹੌਲੀ ਤਿਆਰ ਕਰਦੇ ਰਹੇ। ਸੋ 2012 ਤੋਂ ਲੈ ਕੇ 2017 ਤੱਕ ਵੱਡੀਆਂ ਕੰਪਨੀਆਂ ਨੇ AOBRD ਡਿਵਾਈਸ ਲਾ ਕੇ ਆਪਣੀਆਂ ਆਪ ਨੂੰ, ਆਪਣੀਆਂ ਡਰਾਈਵਰਸ ਨੂੰ, ਸਾਰਿਆਂ ਨੂੰ ਬੇਸਿਕਲੀ ਰੈਡੀ ਕਰ ਲਿਆ ELD ਵਾਸਤੇ। ਤੇ ਜਿਨ੍ਹਾਂ ਨੂੰ ਹੁਣ ਨਵੀਂ AOBRD ਲੱਗੀ ਉਹਨਾਂ ਨੂੰ ਉਹਦੀ ਐਕਚੁਅਲੀ ਪੂਰੀ ਫੁਲੀ ਨਹੀਂ ਸਮਝ ਅਜੇ ਤੱਕ ਆਈ। ਤਾਂ ਇਸ ਕਰਕੇ ਜਿਹੜਾ ਕਨਫਿਊਜ਼ਨ ਆ ਇਹ ਮੇਰੇ ਖਿਆਲ ਜਿਹੜਾ ਉਹਨਾਂ ਨੇ ਮੇਨ ਵੱਡੀ ਗੱਲ ਕੱਢੀ ਆ ਇਹ 72 ਆਵਰ ਜਿਹੜੀ ਬਲਿਸ ਲੱਗੀ ਸੀ ਕਿ ਇਹਦੇ ਵਿੱਚ ਇਹ ਸਾਰਿਆਂ ਨਾਲੋਂ ਵੱਡੀ ਚੀਜ਼ ਆਈ ਹੈ ਕਿ ਕਨਫਿਊਜ਼ਨ ਬਹੁਤ ਜ਼ਿਆਦਾ ਆ ਕਿ AOBRD ਆ ਜਾਂ ELD ਆ। ਜੀ ਜੀ ਬਿਲਕੁਲ ਕਨਫਿਊਜ਼ਨ ਤਾਂ ਡੈਫੀਨੇਟਲੀ ਹੈਗੀ ਆ, ਪਰ ਦੇਖੋ ਅਗਲੇ ਸਾਲ ਦੇ ਅਖੀਰ ਤੱਕ ਜਿਹੜਾ AOBRD ਆ ਉਹਨੇ ਵੀ ਆਬਸਲੀਟ ਹੋ ਜਾਣਾ, ਫਿਰ ਉਹਨਾਂ ਨੂੰ ਵੀ ਜਿਹੜਾ ELD ਹੀ ਜਿਹੜੀ ਆ ਉਹ ਵਰਤਣੀ ਹੀ ਪੈਣੀ ਆ। ਆਈ ਥਿੰਕ ਇਹੀ ਜਦੋਂ ਉਹਨਾਂ ਨੇ 2 ਸਾਲ ਦੀ ਐਗਜ਼ੈਂਪਸ਼ਨ ਹੀ ਬਸ AOBRD ਵਾਲਿਆਂ ਨੂੰ ਉਦੋਂ ਦਿੱਤੀ ਹੋਈ ਸੀਗੀ। ਅਤੇ ਰਮਨ ਜੀ ਬਹੁਤ ਸਾਰੇ ਸਰੋਤਿਆਂ ਦੀਆਂ ਜਿਹੜੀਆਂ ਕਾਲਸ ਆਉਂਦੀਆਂ ਆ, ਆਪਾਂ ELD ਦੇ ਮਸਲੇ ਦੇ ਉੱਤੇ ਜਿਹੜੀ ਆ ਖੁੱਲ੍ਹ ਕੇ ਵਿਚਾਰ ਕਰਾਂਗੇ। ਆਈ ਥਿੰਕ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਜਿਹੜੇ ਉਹ ਵਿਚਾਰ ਕਰਾਂਗੇ ਜਿਸ ਦੇ ਵਿੱਚ ਆਪਾਂ ਆਪਣੇ ਸਰੋਤਿਆਂ ਦੀਆਂ ਕਾਲਸ ਵੀ ਲਵਾਂਗੇ। ਸੋ ਅੱਜ ਦਾ ਸਮਾਂ ਜਿਹੜਾ ਆਪਣਾ ਆਲਰੇਡੀ ਸਮਾਪਤੀ ਦੇ ਵੱਲ ਨੂੰ ਪਹੁੰਚ ਚੁੱਕਾ ਆ, ਪਰ ਅਗਲੇ ਜਿਹੜੇ ਪ੍ਰੋਗਰਾਮ ਦੇ ਵਿੱਚ ਅਗਲੇ ਸ਼ਨੀਚਰਵਾਰ ਨੂੰ ਜਿਹੜੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ ਦੇ ਵਿੱਚ ELD ਨਾਲ ਸੰਬੰਧਿਤ ਬਹੁਤ ਸਾਰੇ ਜਿਹੜੇ ਟਰੱਕਰਸ ਦੇ ਜਿਹੜੇ ਸਵਾਲ ਹੋਣਗੇ ਉਹ ਆਪਾਂ ਲਵਾਂਗੇ। ਪਰ ਕੁਛ ਕੁ ਜਿਹੜੇ ਮੇਰੇ ਕੋਲ ਪਹੁੰਚੇ ਉਹ ਮੈਂ ਤੁਹਾਨੂੰ ਜਿਹੜਾ ਪੁੱਛਣਾ ਚਾਹੁੰਦਾ ਹਾਂ ਵੀ ਜਿਹੜੇ ਟਰੱਕਰਸ ਨੇ ਪੁੱਛਿਆ, ਕਹਿੰਦੇ ਵੀ ਜਦੋਂ ਸ਼ਿਪਰ ਨੇ ਕਿਹਾ ਵੀ ਪਾਰਕਿੰਗ ਨਹੀਂ ਆ ਤੇ ਪਾਰਕਿੰਗ ਤੋਂ ਜਦੋਂ ਵਾਪਸ ਸ਼ਿਪਰ ਵੱਲ ਨੂੰ ਤੁਰਦੇ ਆ ਤੇ ELD ਕੀ ਉਦੋਂ ਸਟਾਰਟ ਹੋ ਜਾਂਦੀ ਆ, ਕਿੱਦਾਂ ਹੁੰਦਾ ਆ? ਅੱਛਾ, ਮੈਂ ਇਸ ਤੋਂ ਪਹਿਲਾਂ ਕਿ ਮੈਂ ਤੁਹਾਡਾ ਇਸ ਗੱਲ ਦਾ ਜਵਾਬ ਦਿਆਂ, ਮੈਂ ਜਿਹੜੀ ਪਿਛਲੀ ਆਪਣੀ ਗੱਲ ਸੀਗੀ ਜਿਹੜੀ ਪਿਛਲੇ 72 ਆਵਰਸ ਦੇ ਵਿੱਚ ਆਈ ਆ ਸਾਹਮਣੇ, ਉਹਦੇ ਵਿੱਚ ਇੱਕ ਹੋਰ ਚੀਜ਼ ਐਡ ਕਰਦੇ ਆ ਕਿ ਜਿਹੜੇ ਵੀ ਟਰੱਕਰਸ ਜਿਹੜੇ ਆ ਉਹ ਬਿਨਾਂ ELD AOBRD ਤੋਂ ਚੱਲ ਰਹੇ ਆ, ਬਿਨਾਂ ਉਤੋਂ ਕੁਛ ਵੀ ਨਹੀਂ ਚਲਾਇਆ, ਉਹਨਾਂ ਦੇ ਕਨਸੀਕੁਐਂਸਸ ਬਹੁਤ ਜ਼ਿਆਦੇ ਆ। ਸੋ ਇਹ ਗੱਲ ਸੋਚ ਕੇ ਚੱਲੋ ਕਿ ਜੇ ਤੁਸੀਂ ELD ਤੋਂ ਬਿਨਾਂ ਚੱਲ ਰਹੇ ਕਿਸੇ ਤਰ੍ਹਾਂ ਬਚਦੇ ਜਾ ਰਹੇ ਆ ਤੇ ਇਹਦਾ ਇਹ ਮਤਲਬ ਨਹੀਂ ਗਾ ਕਿ ਤੁਸੀਂ ਗੁੱਡ ਹੈਗਾ ਤੁਹਾਡੇ ਲਈ। ਸੋ ਉਹਦੇ ਜਿਹੜੇ ਆ ਤੁਹਾਡਾ ISS ਸਕੋਰ ਜਿਹੜਾ ਆ, ਇੰਡੀਪੈਂਡੈਂਟ ਸਿਲੈਕਸ਼ਨ ਸਕੋਰ ਜਿਹੜਾ ਆ, ਉਹ ਹਾਈ ਚਲੇ ਜਾਣੇ ਆ। ਦੈਟ ਕੈਨ ਬੀ ਵੈਰੀ ਪ੍ਰੋਬਲਮੈਟਿਕ ਹੋ ਜਾਊਗਾ, ਪ੍ਰੋਬਲਮ ਆ ਜੂਗੀ ਉਹਦੀ। ਤੇ ਇੱਕ ਹੋਰ ਚੀਜ਼ ਜਿਹੜੀ ਆ ਕਿ ਜਦੋਂ ਹੁਣ ਤੁਹਾਨੂੰ ELD ਦੀ ਜੇ ਟਿਕਟ ਮਿਲਦੀ ਆ ਵਿਦਆਊਟ ਤੁਸੀਂ ELD ਨਹੀਂ ਲਾਈ, ਉਹਦੇ ਤੇ ਤੁਹਾਡਾ ਡਿਸਪੈਚਰ ਵੀ ਚਾਰਜ ਹੁੰਦਾ ਆ। ਸੋ ਮੇਕ ਸ਼ੋਰ ਇਹ ਰਿਮੈਂਬਰ ਕਰਿਓ ਕਿ ਤੁਹਾਡੀ ਟਿਕਟ ਦੇ ਉੱਤੇ ਤੁਹਾਡਾ ਡਿਸਪੈਚਰ ਵੀ ਰਿਟਨ ਅਪ ਹੁੰਦਾ ਆ। ਤੇ ਜਦੋਂ ਤੁਸੀਂ ਨੈਕਸਟ ਟਾਈਮ ਫੇਰ ਫੜੇ ਜਾਂਦੇ ਆ ਤਾਂ ਇਸ ਕਰਕੇ ਉਹ ਰੱਖਦੇ ਆ ਕਿ ਤੁਹਾਡਾ ਉਦੋਂ ਡਿਸਪੈਚਰ ਕੌਣ ਸੀ ਤੇ ਹੁਣ ਡਿਸਪੈਚਰ ਕੌਣ ਹੈ, ਜੇ ਉਹ ਬਦਲਿਆ ਆ ਤੁਹਾਡੀ ਡਿਸਪੈਚ ਹੋਈ ਆ। ਸੋ ਇਹ ਕਨਸੀਕੁਐਂਸਸ ਜਿਹੜੇ ਆ ਉਹ ਲਾਅ ਇਨਫੋਰਸਮੈਂਟ ਵਾਲੇ ਤੇ ਜਿਹੜੇ ਐਕਸਪਰਟ ਕਹਿ ਰਹੇ ਆ ਕਿ ਇਹ ਕਾਫੀ ਜਿਹੜੀਆਂ ਇਹ ਸਾਈਟੇਸ਼ਨਸ ਆ ਉਹਨਾਂ ਦੇ ਉੱਤੇ ਉਹਨਾਂ ਨੇ ਡਿਸਪੈਚਰ ਨੂੰ ਵੀ ਇਨਵੋਲਵ ਕਰਨਾ ਸ਼ੁਰੂ ਕਰਤਾ ਨਾਲ। ਤੇ ਨਾਲ ਦੇ ਨਾਲ ਹੀ ਜਿਹੜੀਆਂ ਇੰਸ਼ੋਰੈਂਸ ਏਜੰਸੀਜ਼ ਹੈਗੀਆਂ ਉਹ ਵੀ ਜਿਹੜਾ CSA ਸਕੋਰ ਆ ਉਹਨੂੰ ਕਾਫੀ
ਕਲੋਜ਼ਲੀ ਵਾਚ ਕਰ ਰਹੇ ਆ, ਕਿਉਂਕਿ ਉਹ ਤੁਹਾਡੀਆਂ ਸਾਰੀਆਂ ਵਾਇਲੇਸ਼ਨ, ਐਕਸੀਡੈਂਟ, ਸਾਰਾ ਜਿਹੜਾ ਫੈਕਟਰ ਰੇਟਸ ਹੈਗੇ ਸਾਰੇ ਉਹ ਦੇਖ ਸਕਦੇ ਆ। ਸੋ ਮੇਕ ਸ਼ੋਰ ELD ਤੋਂ ਬਿਨਾਂ ਚੱਲਣਾ। ਜੇ ਤੁਸੀਂ ਨੋਨ ਕੰਪਲਾਇੰਟ ਚੱਲ ਰਹੇ ਆ ਤੇ ਕੱਲ ਨੂੰ ਤੁਹਾਨੂੰ ਟਿਕਟ ਮਿਲੀ ਆ, ਤੁਹਾਡੀ ਇੰਸ਼ੋਰੈਂਸ ਏਜੰਸੀ ਵੀ ਉਹ ਚੀਜ਼ ਦੇਖ ਰਹੀ ਆ ਕਿ ਤੁਹਾਨੂੰ ਵਿਦਆਊਟ ELD ਟਿਕਟ ਮਿਲੀ ਆ, ਤੇ ਹੋ ਸਕਦਾ ਕਿ ਇੰਸ਼ੋਰੈਂਸ ਕੰਪਨੀਆਂ ਵੀ ਜਿਹੜੀਆਂ ਉਹ ਵੀ ਇਸ ਚੀਜ਼ ਦੇ ਵਿੱਚ ਆ ਜਾਣ ਕਿ ਉਹਨਾਂ ਦੀ ਇੰਸ਼ੋਰੈਂਸ ਨਾ ਹੋ ਸਕੇ। ਤੇ ਹੁਣ ਚੱਲਦੇ ਆ ਜੀ ਆਪਣੇ ਦੂਜੇ ਜਿਹੜੇ ਕੁਐਸਚਨ, ਕਿ ਜਦੋਂ ਤੁਸੀਂ ਸ਼ਿਪਰ ਦੇ ਜਾਂਦੇ ਆ, ਤੁਸੀਂ ਲੋਡ ਚੱਕਿਆ ਤੇ ਸ਼ਿਪਰ ਤੁਹਾਨੂੰ ਕਹਿੰਦਾ ਕਿ ਤੁਸੀਂ ਇੱਥੋਂ ਮੂਵ ਕਰੋ। ਪਾਰਕਿੰਗ ਹੈ ਨਹੀਂ। ਜੀ ਪਾਰਕਿੰਗ ਹੈ ਨਹੀਂ। ਜੀ ਹਾਂਜੀ। ਉੱਥੇ ਜੇ ਤਾਂ ਤੁਹਾਡੇ ਕੋਲ ਆਵਰਸ ਅਵੇਲੇਬਲ ਆ, ਜੇ ਤਾਂ ਤੁਹਾਡੇ ਕੋਲ ਡਰਾਈਵਿੰਗ ਆਵਰਸ ਅਵੇਲੇਬਲ ਆ, ਫਿਰ ਤਾਂ ਤੁਸੀਂ ਮੂਵ ਕਰ ਦਿਓ ਉੱਥੋਂ। ਇੱਕ ਤਾਂ ਸਿੰਪਲ। ਜੇ ਤੁਹਾਡੇ ਉੱਥੇ ਆਵਰਸ ਖਤਮ ਹੋ ਗਏ, ਕੁਐਸਚਨ ਇਹ ਹੈ ਕਿ ਜੇ ਉੱਥੇ ਤੁਹਾਡੇ ਆਵਰਸ ਖਤਮ ਹੋ ਗਿਆ ਔਰ ਸ਼ਿਪਰ ਤੁਹਾਨੂੰ ਕਹਿ ਰਿਹਾ ਕਿ ਭਾਈ ਇੱਥੇ ਪਾਰਕਿੰਗ ਹੈ ਨਹੀਂ, ਤੁਸੀਂ ਇੱਥੋਂ ਮੂਵ ਕਰੋ, ਠੀਕ ਹੈ ਜੀ। ਉੱਥੋਂ ਤੁਸੀਂ ਆਫ ਡਿਊਟੀ ਚਲੇ ਗਏ ਕਿਉਂਕਿ ਤੁਹਾਡੇ ਕੋਲ ਆਵਰਸ ਹੈ ਨਹੀਂ, ਹੁਣ ਤੁਹਾਡੇ ਕੋਲ ਆਵਰਸ ਖਤਮ ਹੋ ਗਏ, ਡਰਾਈਵ ਟਾਈਮ ਖਤਮ ਹੋ ਗਿਆ, ਸੋ ਤੁਸੀਂ ਆਫ ਡਿਊਟੀ ਆ। ਸੋ ਉਹਦੇ 'ਚ ਤੁਸੀਂ ਪਰਸਨਲ ਕਨਵੀਨੈਂਸ ਲਈ ਕੁਆਲੀਫਾਈ ਕਰਦੇ ਆ ਕਿ ਠੀਕ ਹੈ ਤੁਸੀਂ ਆਫ ਡਿਊਟੀ ਹੈਗੇ ਆ, ਤੁਹਾਡੇ ਆਵਰਸ ਖਤਮ ਹੋ ਗਏ ਆ। ਸੋ ਆਫ ਡਿਊਟੀ ਦੇ ਵਿੱਚ ਤੁਸੀਂ ਉੱਥੋਂ ਆਪਣਾ ਜਿਹੜੀ ਆ ਸਟਾਰਟ ਕਰਕੇ ਟਰੱਕ ਨੂੰ ਆਫ ਡਿਊਟੀ ਦੇ ਵਿੱਚ ਪਰਸਨਲ ਕਨਵੀਨੈਂਸ ਦੇ ਵਿੱਚ ਪਾ ਕੇ ਮੇਕ ਸ਼ੋਰ ਕਿ ਜਿਹੜੇ ਤੁਹਾਨੂੰ ਬੰਦੇ ਨੇ ਉੱਥੇ ਕਿਹਾ ਆ ਕਿ ਤੁਸੀਂ ਮੂਵ ਕਰੋ, ਰਿਮੈਂਬਰ ਉਹਦਾ ਨਾਂ ਤੇ ਉੱਥੋਂ ਦਾ ਫੋਨ ਨੰਬਰ ਜ਼ਰੂਰ ਆਪਣੇ ਉਹਦੇ ਐਕਸਪਲੇਨੇਸ਼ਨ 'ਚ ਪਾ ਦਿਓ ਵੀ ਮੈਨੂੰ ਐਜ਼ ਬੰਦੇ ਨੇ ਕਿਹਾ ਸੀ, ਆਹ ਉਹਦਾ ਫੋਨ ਨੰਬਰ ਆ ਵੀ ਇੱਥੇ ਪਾਰਕਿੰਗ ਹੈ ਨਹੀਂ, ਤੁਸੀਂ ਮੂਵ ਕਰਨਾ ਤੇ ਮੈਂ ਮੂਵ ਕਰ ਰਿਹਾ ਟਰੱਕ ਉੱਥੋਂ। ਸੋ ਤੁਸੀਂ ਪਰਸਨਲ ਕਨਵੀਨੈਂਸ ਦੇ ਵਿੱਚ ਪਾ ਕੇ ਆਫ ਡਿਊਟੀ 'ਚ ਜਾ ਕੇ ਪਰਸਨਲ ਕਨਵੀਨੈਂਸ 'ਚ ਪਾ ਕੇ ਤੁਸੀਂ ਨੀਅਰੈਸਟ ਸੇਫੈਸਟ ਪਾਰਕਿੰਗ ਸਪਾਟ ਜਿੱਥੇ ਤੁਸੀਂ ਅਗਲੇ 10 ਘੰਟੇ ਆਰਾਮ ਕਰ ਸਕਦੇ ਆ। ਇਹ ਇੱਕ ਬਹੁਤ ਜ਼ਰੂਰੀ ਚੀਜ਼ ਹੈ ਵਿੱਚ। ਤੁਸੀਂ ਨੀਅਰੈਸਟ ਸੇਫੈਸਟ ਪਾਰਕਿੰਗ ਤੇ ਜਾ ਕੇ ਜਿੱਥੇ ਤੁਸੀਂ 10 ਘੰਟੇ ਸੌਂ ਸਕਦੇ ਆ, ਉੱਥੋਂ ਤੱਕ ਤੁਸੀਂ ਜਾ ਸਕਦੇ। ਇਹਦੇ ਵਿੱਚ ਡਿਸਟੈਂਸ, ਮਾਈਲੇਜ ਦਾ ਕੋਈ ਰਿਸਟ੍ਰਿਕਸ਼ਨ ਨਹੀਂ ਲਾਈ, ਤੁਸੀਂ ਇੰਨੇ ਮੀਲ ਹੀ ਜਾ ਸਕਦੇ ਆ, ਠੀਕ ਹੈ। ਪਰ ਮੇਕ ਸ਼ੋਰ ਕਿ ਉਸ ਪਿਕਅਪ ਪੁਆਇੰਟ ਦੇ ਲਾਗੇ ਜਿਹੜੀ ਲੋਕੇਸ਼ਨ ਹੈਗੀ ਆ ਜਿੱਥੇ ਤੁਸੀਂ ਆਰਾਮ ਕਰ ਸਕਦੇ ਆ, ਇਹ ਨਹੀਂ ਗਾ ਕਿ ਤੁਸੀਂ ਉੱਥੋਂ 200 ਮੀਲ ਦੀ ਲੋਕੇਸ਼ਨ ਤੇ ਚਲੇ ਜਾਓ ਵੀ ਭਾਈ ਇੱਥੇ ਹੀ ਮੈਨੂੰ ਆਰਾਮ ਕਰਨ ਨੂੰ ਮਿਲਿਆ ਥਾਂ ਆਣ ਕੇ। ਸੋ ਉਹ ਜ਼ਰੂਰ ਕਰਿਓ, ਕਿਉਂਕਿ ਜੇ ਕੋਈ ਤੁਹਾਨੂੰ ਅੱਗੇ ਲਾ ਇਨਫੋਰਸਮੈਂਟ ਵਾਲਾ ਤੁਹਾਨੂੰ ਰੋਕਦਾ ਆ, ਉਹ ਦੇਖ ਸਕਦੇ ਆ ਵੈਰੀ ਕੁਇਕਲੀ ਕਿ ਭਾਈ ਆਹ ਇੱਥੋਂ ਪਿਕਅਪ ਕੀਤਾ ਸੀਗਾ ਤੇ ਆਹ ਯਾਰ ਤੇਰੇ ਤਾਂ ਇੱਥੇ ਰਾਹ ਦੇ ਵਿੱਚ ਟਰੱਕ ਸਟਾਪ ਪੈਂਦਾ, ਤੂੰ ਇੱਥੇ ਕਿਉਂ ਰੁਕਿਆ, ਤੂੰ 150 ਮੀਲ ਅੱਗੇ ਆ ਗਿਆ, 50 ਮੀਲ ਤੇ ਟਰੱਕ ਸਟਾਪ ਸੀਗਾ, ਠੀਕ ਹੈ ਨਾ। ਸੋ ਉਹ ਚੀਜ਼ਾਂ ਨੂੰ ਅਵੋਇਡ ਕਰਿਓ। ਪਰ ਇਹ ਆ ਕਿ ਤੁਹਾਨੂੰ ਉਹਦੀ ਲੀਨੀਅੰਸੀ ਮਿਲ ਗਈ ਆ ਕਿ ਚਲੋ ਜੇ ਤੁਹਾਡੀ ਪਾਰਕਿੰਗ ਉੱਥੇ ਹੈ ਨਹੀਂ ਗੀ, ਤੁਸੀਂ ਪਰਸਨਲ ਕਨਵੀਨੈਂਸ ਪਾ ਕੇ ਤੁਸੀਂ 50 ਮੀਲ ਤੇ ਜਾ ਕੇ ਚਾਹੇ 60 ਮੀਲ ਤੇ ਜਾ ਕੇ ਤੁਹਾਡਾ ਟਰੱਕ ਸਟਾਪ ਆਉਂਦਾ, ਤੁਸੀਂ ਉੱਥੇ ਜਾ ਕੇ ਆਪਣਾ ਆਰਾਮ ਕਰ ਲਓ 10 ਘੰਟੇ। ਜੀ ਅਤੇ ਅਗਲਾ ਇੱਕ ਹੋਰ ਸਵਾਲ ਹੈਗਾ ਆ ਤੇ ਵੀ ਕਹਿੰਦੇ ਵੀ ਜੇ ਟਰੱਕ ਰਿਪੇਅਰ ਵਾਲੇ ਦੇ ਲੈ ਕੇ ਜਾਣਾ ਆ ਤਾਂ ਸਾਡੇ ਘੰਟੇ ਕੀ ਉਸ ਦੇ ਵਿੱਚ ਖਤਮ ਹੋਏ ਮੰਨੇ ਜਾਣਗੇ ਕਿ ਆਫ ਡਿਊਟੀ ਗਿਣੇ ਜਾਣਗੇ, ਕਿੱਦਾਂ ਇਸ ਨੂੰ ਲੈ ਕੇ ਜਾਣਾ ਹੈ? ਦੇਖੋ ਇਹਦੇ ਕਈ ਸਿਨੈਰੀਓ ਬਣ ਜਾਂਦੇ ਆ ਕਿ ਤੁਸੀਂ ਰਿਪੇਅਰ ਤੇ ਕਦੋਂ ਲੈ ਕੇ ਜਾਣਾ ਤੇ ਕਿੱਥੇ ਲੈ ਕੇ ਜਾਣਾ, ਠੀਕ ਹੈ ਨਾ। ਹੁਣ ਜੇ ਤੁਸੀਂ ਆਪਣੇ ਹੋਮ ਟਰਮੀਨਲ ਤੇ ਆ ਜਿੱਥੇ ਤੁਸੀਂ ਆਪਣਾ ਤੁਹਾਡਾ ਘਰ ਆ, ਠੀਕ ਹੈ ਨਾ, ਉੱਥੇ ਤੁਸੀਂ ਟਰੱਕ ਨੂੰ ਮੂਵ ਜਿਹੜਾ ਆ ਉਹ ਯਾਰਡ ਮੂਵ ਕਰ ਸਕਦੇ ਆ। ਯਾਰਡ ਮੂਵ ਦੇ ਵਿੱਚ ਤੁਹਾਡਾ ਜਿਹੜਾ ਟਰੱਕ ਆ ਉਹ ਯਾਰਡ ਦੇ ਦਰਮਿਆਨ ਮੂਵ ਹੋ ਸਕਦਾ। ਜਿਹੜਾ ਤੁਸੀਂ ਪਰਸਨਲ ਕਨਵੀਨੈਂਸ ਆ ਇਹਦੇ ਬਾਰੇ 'ਚ ਮੈਂ ਅਜੇ ਕਲੀਅਰ ਨਹੀਂ ਹੈਗਾ ਕਿ ਜੇ ਜਿਹੜਾ ਟਰੱਕ ਹੈਗਾ ਜੇ ਇੱਥੋਂ ਮੰਨ ਲਓ ਕਿ ਹੁਣ ਕੋਈ ਬੰਦਾ ਟ੍ਰੇਸੀ ਰਹਿੰਦਾ ਹੈਗਾ ਔਰ ਉਹਦੀ ਡੀਲਰਸ਼ਿਪ ਸਟਾਕਟਨ ਹੈਗੀ ਆ ਜਾਂ ਮੰਟੀਕੇ ਹੈਗੀ ਆ ਜਾਂ ਕਿਤੇ ਵੀ ਉੱਥੇ ਆ, ਤੇ ਉਹਨੇ ਉੱਥੋਂ ਤੋਂ ਉੱਥੋਂ ਤੱਕ ਟਰੱਕ ਲੈ ਕੇ ਜਾਣਾ ਤੇ ਉਹ ਕਿੱਦਾਂ ਲੈ ਕੇ ਜਾਵੇ, ਠੀਕ ਹੈ ਨਾ। ਸੋ ਇਹਦੇ ਲਈ ਮੈਂ ਇਹ ਆ ਕਿ ਮੈਂ ਕਲੀਅਰ ਆਨਸਰ, ਕਿਉਂਕਿ ਮੈਂ ਕਲੀਅਰ ਨਹੀਂ ਗਾ, ਇਸ ਕਰਕੇ ਮੈਂ ਨੈਕਸਟ ਵੀਕ ਜਦੋਂ ਆਪਾਂ ਆਵਾਂਗੇ ਤੇ ਉਦੋਂ ਇਹ ਕੁਐਸਚਨ ਦਾ ਜਿਹੜਾ ਆ ਇਹ ਆਨਸਰ ਦੇ ਸਕਦੇ। ਪਰ ਯਾਰਡ ਮੂਵ ਦੇ ਵਿੱਚ ਤੁਸੀਂ ਯਾਰਡ ਦੇ ਵਿੱਚ ਆਪਣਾ ਟਰੱਕ ਜਿਹੜਾ ਆ ਉਹ ਡੈਫੀਨੇਟਲੀ ਯਾਰਡ ਮੂਵ ਦੇ ਵਿੱਚ ਪਾ ਕੇ ਮੂਵ ਕਰ ਸਕਦੇ ਜੇ ਤੁਹਾਨੂੰ ਵਿਦਨ ਸਿਟੀ ਜਾਂ ਵਿਦਨ ਯਾਰਡ ਉੱਥੇ ਨੇੜੇ ਤੇੜੇ ਰਹਿਣਾ ਹੈ। ਪਰ ਜਿਹੜਾ ਦੂਸਰਾ ਕੁਐਸਚਨ ਹੈਗਾ ਉਹ ਡੈਫੀਨੇਟਲੀ ਆਪਾਂ ਅਗਲੇ ਵੀਕ ਕਲੀਅਰ ਕਰਾਂਗੇ ਜੀ। ਠੀਕ ਹੈ ਜੀ, ਤੇ ਨਾਲ ਹੀ ਅਗਲੇ ਵੀਕ ਜਿਹੜੇ ਆਪਾਂ ਸਰੋਤਿਆਂ ਦੀਆਂ ਕਾਲਸ ਵੀ ਜਿਹੜੇ ਉਹ ਲਵਾਂਗੇ ਤਾਂ ਜੋ ਜੇ ਹੋਰ ਵੀ ਕੋਈ ਸਵਾਲ ਹੈਗੇ ਆ ਵੀ ਉਹਨਾਂ ਬਾਰੇ ਜਿਹੜੀ ਆਪਾਂ ਰੋਸ਼ਨੀ ਪਾ ਸਕੀਏ, ਜਾਣਕਾਰੀ ਦੇ ਸਕੀਏ। ਤੇ ਰਮਨ ਢਿੱਲੋਂ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਜਿਹੜੀਆਂ ਗੱਲਾਂ ਬਾਤਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ, ਨਵੇਂ ਜਿਹੜੇ ਲਾਅ ਆ ਰਹੇ ਆ ਜਾਂ ਕੀ ਅਮੈਂਡਮੈਂਟਸ ਜਿਹੜੀਆਂ ਹੋ ਸਕਦੀਆਂ ਨੇ, ਟੈਕਸਾਂ ਦੇ ਬਾਰੇ ਜੋ ਕੁਛ ਵੀ ਇਸ ਦੇ ਨਾਲ ਜੁੜਿਆ ਹੋਇਆ ਆ, ਤੇ ਬਾਕੀ ਜੋ ਵੀ ਅਮਰੀਕਾ ਦੀਆਂ ਖਬਰਾਂ ਸੀ ਉਸ ਦੇ ਬਾਰੇ ਤੁਹਾਨੂੰ ਅਹਿਮ ਖਬਰਾਂ ਬਾਰੇ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ। ਤੇ ਉਦੋਂ ਤੱਕ ਲਈ ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਮਨ ਜੀ।
ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਅਪਡੇਟ ਅਮਰੀਕਾ ਹੁਣ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਣੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਛਕਾਉਣ ਵਾਲਾ ਨਹੀਂ ਮਿਲ ਰਿਹਾ?